ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਪਾਉਂਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੌਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਤੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 10 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਤੋਂ। ਖਾਲੜਾ ਦੇ ਕਾਤਲ ਬਚਾਏ ਜਾ ਰਹੇ ਨੇ ਤੇ ਇਹਨਾਂ ਨੂੰ ਜਿਹੜੇ ਬਚਾ ਰਹੇ ਨੇ ਲੋਕ, ਬਚਾਉਣ ਵਾਲਿਆਂ ਦੇ ਕਹਿੰਦੇ ਹੋਰ ਰਾਜ਼ ਖੁੱਲ ਗਏ ਨੇ ਜੀ। ਪ੍ਰਵੀਨ ਜੀ, ਆਪਾਂ ਕੱਲ ਵੀ ਇਸ ਪਹਿਲੂ ਤੇ ਵਿਸਤਾਰਤ ਗੱਲ ਕਰ ਰਹੇ ਸੀ। ਜੀ ਜੀ ਬਿਲਕੁਲ। ਕਿ ਬੇਸ਼ੱਕ ਇਹ ਫਿਲਮ ਹੈ ਔਰ ਫਿਲਮ ਬੇਸ਼ੱਕ ਇਹ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਇਰਦ ਗਿਰਦ ਹੈ, ਪਰ ਇਸ ਨੇ ਉਸ ਦੌਰ ਦੀ ਚਰਚਾ ਹੀ ਨਹੀਂ ਛੇੜੀ, ਉਸ ਦੌਰ ਦੀਆਂ ਪਰਤਾਂ ਵੀ ਕਈ ਖੋਲ ਕੇ ਰੱਖ ਦਿੱਤੀਆਂ। ਸਹੀ। ਪਰਤਾਂ ਹੀ ਨਹੀਂ ਖੋਲੀਆਂ, ਬਲਕਿ ਉਸ ਦੌਰ ਤੋਂ ਲੈ ਕੇ ਅੱਜ ਦੇ ਦੌਰ ਤੱਕ ਦੇ ਸਿਆਸਤਦਾਨਾਂ ਦੇ ਚਿਹਰਿਆਂ ਤੋਂ ਨਕਾਬ ਵੀ ਉਤਾਰ ਦਿੱਤੇ। ਬਹੁਤ ਕੁਝ ਉਧੜਿਆ ਜੀ ਤੇ ਬਹੁਤ ਕੁਝ ਸੁਲਝ ਵੀ ਗਿਆ। ਬੜਾ ਕੁਝ ਰਾਜ ਸਾਹਮਣੇ ਆਏ ਤੇ ਬੜੇ ਚਿਹਰੇ ਬੇਨਕਾਬ ਹੋਏ। ਅੱਜ ਵੀ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਹਾਂ ਅਸੀਂ ਜੀ ਕੌਮ ਲਈ ਕੰਮ ਕਰ ਰਹੇ ਹਾਂ, ਪੰਥ ਲਈ ਕੰਮ ਕਰ ਰਹੇ ਹਾਂ, ਪੰਜਾਬ ਲਈ ਕੰਮ ਕਰ ਰਹੇ ਹਾਂ, ਉਹਨਾਂ ਸਾਰਿਆਂ ਦਾ ਕੱਚ ਸੱਚ ਲੋਕਾਂ ਦੇ ਮੂਹਰੇ ਆ ਗਿਆ। ਤੁਸੀਂ ਇਹ ਦੇਖੋ ਕਿ ਜਿੰਨੀਆਂ ਸਿਆਸੀ ਧਿਰਾਂ ਸਾਡੀਆਂ ਹੈਗੀਆਂ, ਜਿੰਨੀ ਸਿਆਸੀ ਜਮਾਤ ਸਾਡੀ ਹੈਗੀ, ਉਹਨਾਂ ਚੋਂ ਕੋਈ ਵੀ ਇਹ ਗੱਲ ਨਹੀਂ ਕਹਿੰਦਾ ਕਿ ਉਸ ਸਮੇਂ ਸਾਤੋਂ ਕੁਤਾਹੀ ਹੋ ਗਈ ਸੀ, ਸਾਤੋਂ ਗਲਤੀ ਹੋ ਗਈ ਸੀ, ਹੈ ਨਾ। ਇਹ ਸਹੀ ਗੱਲ ਹੈ, ਜੇ ਵਾਪਰ ਗਿਆ ਹੁਣ ਸਾਨੂੰ ਦਰੁਸਤ ਹੋ ਕੇ ਇਹਦੇ ਤੇ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ ਗੱਲ ਕਰਨੀ ਚਾਹੀਦੀ ਹੈ ਜਾਂ ਹੁਣ ਕੋਈ ਕਮਿਸ਼ਨ ਬਿਠਾ ਲੈਣਾ ਚਾਹੀਦਾ। ਹਜੇ ਵੀ ਇਹੀ ਲੱਗੇ ਪਏ ਨੇ ਕਿ ਅਸੀਂ ਸਹੀ ਸੀ ਜੀ। ਸਾਰੀਆਂ ਧਿਰਾਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਚ ਲੱਗੀਆਂ ਹੋਈਆਂ। ਕਾਂਗਰਸ ਦਾ ਜ਼ਿਕਰ ਅਕਸਰ ਆਪਾਂ ਕਰਦੇ ਹਾਂ ਕਿ ਕਾਂਗਰਸ ਦਾ ਜੋ ਮਰਜ਼ੀ ਕਰ ਲਵੇ, ਉਹ ਤਾਂ ਇਸ ਦਾਇਰੇ ਤੋਂ ਬਾਹਰ ਜਾ ਹੀ ਨਹੀਂ ਸਕਦੀ, ਕਿਉਂਕਿ ਉਹਦੇ ਰਾਜ ਭਾਗ 'ਚ ਸਾਰੀਆਂ ਘਟਨਾਵਾਂ ਵਾਪਰੀਆਂ, ਚਾਹੇ ਦਰਬਾਰ ਸਾਹਿਬ ਤੇ ਹਮਲਾ ਹੈ, ਚਾਹੇ ਦਿੱਲੀ ਸਿੱਖ ਕਤਲੇਆਮ ਤੇ ਚਾਹੇ ਇਹ ਸਾਰਾ ਕੁਛ ਹੈ। ਦੂਸਰਾ, ਫਿਰ ਉਸ ਸਮੇਂ BJP ਅਡਵਾਨੀ ਦੀ ਜੀਵਨੀ ਹੈ, ਉਹਨਾਂ ਦੇ ਦਿੱਲੀ 'ਚ ਪ੍ਰਦਰਸ਼ਨ, ਜੇ ਉਹ ਸਭ ਦੱਸਦੇ ਨੇ ਕਿ ਉਹ ਨਾਲ ਹੀ ਸੀ ਸਾਰੇ ਕੰਮਾਂ 'ਚ ਜੀ। ਅਕਾਲੀ ਦਲ, ਬਾਦਲ ਧਿਰ ਦਾ ਇਹ ਸਾਰਾ ਕੁਝ ਸਾਹਮਣੇ ਆ ਜਾਣਾ ਕਿ ਭਾਈ ਪਹਿਲਾਂ ਤਾਂ ਚੋਣ ਮੈਨੀਫੈਸਟੋ 'ਚ ਸ਼ਾਮਿਲ ਕਰਨੀਆਂ ਇਹ ਗੱਲਾਂ, ਹੈ ਨਾ, ਤੇ ਫਿਰ ਮਤਲਬ ਕਿ ਉਹ ਤੋਂ ਬਾਅਦ ਕਮਿਸ਼ਨ ਤੋਂ ਭਗੌੜੇ ਹੋ ਜਾਣਾ, ਬੀਬੀ ਨੂੰ ਕਹਿਣਾ ਨਿਆਣੇ ਪਾਲ ਤੂੰ ਜਾ ਕੇ ਖਾਲੜਾ ਸਾਹਿਬ ਦੀ ਪਤਨੀ ਨੂੰ, ਛੱਡ ਇਹਨਾਂ ਚੱਕਰਾਂ ਤੋਂ ਕੀ ਲੈਣਾ, ਹੈ ਨਾ। ਤੇ ਉੱਥੋਂ ਸਾਰਾ ਕੁਝ ਸਮਝ ਆਉਂਦਾ ਕਿ ਹਾਂ ਇਹਨਾਂ ਦੀ ਮਨਸ਼ਾ ਕੀ ਸੀ। ਸਵਾਲ ਆਇਆ ਬਾਰ-ਬਾਰ ਮੌਜੂਦਾ ਧਿਰ ਦੇ ਉੱਤੇ ਜੀ ਜੀ ਕਿ ਵੀ ਇਹ 3 ਚ ਨਹੀਂ 13 ਚ ਨਹੀਂ, ਇਹਦਾ ਕੀ ਹੈ ਜੀ, ਇਹ ਤਾਂ ਕਿਸੇ ਦੌਰ ਚ ਨਹੀਂ ਗਈ, ਨਾ ਇਹ ਉਸ ਸਮੇਂ ਜੰਮੀ ਸੀ ਨਾ ਕੁਝ ਸੀ, ਇਹਨਾਂ ਦਾ ਕੀ ਲੈਣ ਦੇਣਾ ਜੀ। ਇਹ ਤਾਂ ਬੜੇ ਪਾਕ ਸਾਫ ਨੇ ਵੀ ਇਸ ਮਾਮਲੇ ਚ ਤਾਂ ਚਲੋ ਇਹ ਅਜੇ ਬਚੇ ਨੇ ਜੀ ਜੀ, ਪਰ ਸਭ ਤੋਂ ਚੰਨ ਚਾੜਿਆ ਇਹਨਾਂ ਦੇ ਰਾਜ ਭਾਗ ਨੇ। ਲੰਬੀ ਲੜਾਈ ਲੜੀ ਜੀ। 1995 ਦੀ ਉਹ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗਵਾ ਕਰਨ ਵਾਲੀ ਘਟਨਾ ਤੇ ਉਹ ਤੋਂ ਬਾਅਦ ਇੱਕ ਲੰਬੀ ਜੱਦੋਜਹਿਦ ਸ਼ੁਰੂ ਹੁੰਦੀ ਹੈ ਤੇ ਉਹ ਜੱਦੋਜਹਿਦ ਜਾ ਕੇ 2003 ਚ, ਫਿਰ 4, ਫਿਰ 5 ਚ ਜਾ ਕੇ ਸਜ਼ਾ ਦੇ ਰੂਪ ਚ ਸਾਹਮਣੇ ਆਉਂਦੀ ਹੈ ਕਿ ਲਓ ਵੀ ਇੱਕ DSP, KSI ਤੇ 4 ਹੋਰ, ਇਹਨਾਂ ਨੂੰ ਸਜ਼ਾ ਹੋ ਗਈ ਜੀ। ਹੁਣ DSP ਤੇ ASI ਨੂੰ ਹੁੰਦੀ ਹੈ ਉਮਰ ਕੈਦ ਦੀ ਸਜ਼ਾ, ਦੂਆਂ ਨੂੰ ਹੁੰਦੀ ਹੈ 4-4 ਸਾਲ ਦੀ ਸਜ਼ਾ ਜੀ। 2005 ਚ ਹੋਈ ਸਜ਼ਾ ਉਮਰ ਕੈਦ ਦੀ, 2022 ਦੇ ਵਿੱਚ ਕਿਵੇਂ DSP ਤੇ ਹੋਰਨਾਂ ਨੂੰ ਛੁੱਟੀ ਮਿਲ ਗਈ, ਜਵਾਬ ਕੌਣ ਦਊਗਾ ਜੀ। ਸਹੀ ਹੈ, ਕਿਉਂਕਿ ਜਦੋਂ ਦੁਬਾਰਾ ਉਸ ਮਸਲੇ ਤੇ ਚਾਰਜੋਈ ਹੋਈ ਤਾਂ ASI ਨੂੰ ਅਦਾਲਤ ਨੇ ਬਰੀ ਕਰਤਾ, ਪਰ DSP ਤੋਂ ਲੈ ਕੇ ਉਹ 4 ਮੁਲਜ਼ਮ, ਉਹ ਜਿਨ੍ਹਾਂ ਨੂੰ 7-7 ਸਾਲ ਦੀ ਸਜ਼ਾ ਹੋਈ ਸੀ, ਉਹਨਾਂ ਦੋਸ਼ੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ 'ਚ ਬਦਲਤਾ।
ਹੁਣ ਇਹ ਉਮਰ ਕੈਦ ਵਾਲੀ ਸਜ਼ਾ ਵਾਲਿਆਂ ਨੂੰ ਤੁਸੀਂ ਰੱਖਦੇ ਕਿਵੇਂ? ਡੀਐਸਪੀ ਸਾਹਿਬ ਜੀ ਖੁੱਲੀ ਜੇਲ੍ਹ 'ਚ ਰਹਿਣਗੇ। ਠੀਕ ਆ, ਅੱਛਾ ਬਈ ਸਰਕਾਰ ਦੇ ਕੀ ਲੱਗਦੇ ਨੇ ਹੋਏ ਜੇ? ਕਿਹੜਾ ਰਿਸ਼ਤਾ ਹੈ ਸਹੀ ਕਿ ਉਹਨਾਂ ਲਈ ਇਹ ਮਿਹਰਬਾਨੀਆਂ ਹੋਈਆਂ? ਚਲੋ, ਉਸ ਤੋਂ ਬਾਅਦ 2019 ਦੇ ਵਿੱਚ ਇੱਕ ਅਰਜੀ ਲਾਈ ਗਈ ਰਾਜਪਾਲ ਕੋਲ ਇਸੇ ਤਰ੍ਹਾਂ ਜੀ, ਤੇ ਰਾਜਪਾਲ ਨੇ ਖਾਰਜ ਕਰਤੀ, ਨਹੀਂ ਜ਼ਮਾਨਤ ਮਿਲੀ, ਗੱਲ ਖਤਮ ਹੋ ਗਈ। ਸੁਖਜਿੰਦਰ ਰੰਧਾਵਾ ਦੇ ਮੰਤਰੀ ਹੁੰਦੇ ਆ, ਉਹਨਾਂ ਕੋਲ ਇੱਕ ਵਾਰ ਪਹੁੰਚ ਕੀਤੀ ਗਈ ਕਿ ਇਹਦੀ ਫਾਈਲ ਅੱਗੇ ਤੋਰੋ ਜੀ, ਆਪਾਂ ਇਹਨੂੰ ਮਾਫ ਕਰਨੀ ਆ ਸਜ਼ਾ। ਸੁਖਜਿੰਦਰ ਰੰਧਾਵਾ ਕਹਿੰਦੇ ਵੀ ਮੈਂ ਇਨਕਾਰ ਕਰਤਾ ਜੀ, ਕਹਿੰਦੇ ਮੇਰੇ ਕੋ ਪਿਆ ਹੋਊਗਾ ਕੇਸ ਸਾਰਾ ਕੁਝ, ਮੈਂ ਨਾ ਕਰਤੀ। ਹੁਣ ਮੇਰਾ ਸਵਾਲ ਇਹ ਹੈ ਕਿ ਜੇ ਉਸ ਸਮੇਂ ਦੀ ਸਰਕਾਰ ਦੇ ਸਮੇਂ ਰਾਜਪਾਲ ਕੋਲ ਇਹ ਪਹੁੰਚ ਹੁੰਦੀ ਹੈ ਜ਼ਮਾਨਤ ਲਈ ਤੇ ਉਹ ਇਨਕਾਰ ਕਰ ਦਿੰਦੇ ਨੇ, ਤੇ ਜੇ ਉਸ ਸਮੇਂ ਦੇ ਜੇਲ੍ਹ ਮੰਤਰੀ ਕੋਲ ਪਹੁੰਚ ਹੁੰਦੀ ਹੈ ਕਿ ਬਈ ਆਪਾਂ ਇਹਦੀ ਸਜ਼ਾ ਮਾਫ ਕਰਨੀ ਹੈ ਤਾਂ ਬੜਾ ਵਧੀਆ ਅੰਦਰ ਰਹਿ ਰਿਹਾ, ਇਹਦਾ ਰਹਿਣ ਸਹਿਣ ਬੜਾ ਵਧੀਆ ਹੈ, ਉਹ ਇਨਕਾਰ ਕਰ ਦਿੰਦਾ ਤਾਂ ਤੋਂ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਨਾ ਕਿ ਮਾਮਲਾ ਰਾਜਪਾਲ ਤੋਂ ਲੈ ਕੇ ਉਸ ਸਮੇਂ ਦੀ ਸਰਕਾਰ ਤੱਕ ਜਾਂਦਾ। ਸਹੀ ਹੈ। ਤੇ ਫਿਰ ਮੌਜੂਦਾ ਸਰਕਾਰ ਕਿਵੇਂ ਕਹਿ ਰਹੀ ਹੈ ਸਾਡਾ ਕੋਈ ਲੇਖਾ ਦੇਗਾ ਨਹੀਂ ਡੀਐਸਪੀ ਨੂੰ ਰਿਹਾਈ ਦਾ? ਸਵਾਲ ਤਾਂ ਇਹ ਖੜਾ ਫਿਰ, ਤੁਰਿਆ ਕਿਵੇਂ ਜਾਂਦਾ ਕੇਸ? ਫਿਰ ਸਵਾਲ ਇਹ ਤੋਂ ਅਗਲਾ ਹੋਰ ਸੁਣੋ। ਲੰਘੇ ਕੱਲ ਆਮ ਆਦਮੀ ਪਾਰਟੀ ਦੇ ਬੁਲਾਰੇ ਇਹ ਗੱਲ ਆ ਕੇ ਕਹਿ ਰਹੇ ਸੀ ਕਿ ਜੀ ਇਹ ਤਾਂ ਕੇਂਦਰ ਦਾ ਫੈਸਲਾ ਹੈ। ਠੀਕ ਹੈ, ਇਹ ਤਾਂ ਜੀ ਸੀਬੀਆਈ ਦਾ ਕੇਸ ਹੈ, ਇਸ ਲਈ ਉਹਨਾਂ ਨੇ ਫੈਸਲਾ ਲਿਆ ਜੀ, ਉਹ ਰਿਹਾ ਕਰ ਸਕਦੇ ਨੇ ਜੀ, ਸਾਡੇ ਅਧਿਕਾਰ ਖੇਤਰ ਨਹੀਂ। ਜੇਲ੍ਹ ਕਿਹਦੀ? ਜੇਲ੍ਹ ਮੰਤਰੀ ਕਿਹਦਾ? ਸੂਬਾ ਕਿਹਦਾ? ਸੂਬੇ ਦਾ ਮੁਖੀ ਕੌਣ? ਗ੍ਰਹਿ ਮੰਤਰੀ ਕੌਣ? ਬਿਲਕੁਲ। ਵੈਸੇ ਮੈਂ ਉਸ ਗੱਲ ਤੇ ਵੀ ਆ ਜਾਣਾ, ਪਰ ਮੈਂ ਜੇ ਇਹਨਾਂ ਦੀ ਗੱਲ ਨੂੰ ਬੜੀ ਕਰ ਲਵਾਂ ਕਿ ਵੀ ਕੇਂਦਰ ਨੇ ਫੈਸਲਾ ਲੈ ਲਿਆ, ਤੁਸੀਂ ਜਸਵੰਤ ਸਿੰਘ ਖਾਲੜਾ ਦੇ ਹਮਾਇਤੀ ਹੋ, ਤੁਸੀਂ ਮਨੁੱਖੀ ਅਧਿਕਾਰਾਂ ਦੇ ਹਮਾਇਤੀ ਹੋ ਕਿ ਦੁਸ਼ਮਣ ਹੋ? ਜੇ ਤੁਸੀਂ ਹਮਾਇਤੀ ਸੀ ਤਾਂ ਤੁਸੀਂ 3 ਕਰੋੜ ਲੋਕਾਂ ਦਾ ਮੈਂ ਨੁਮਾਇੰਦਾ ਜੀ, ਤਾਂ ਫਿਰ 3 ਕਰੋੜ ਲੋਕਾਂ ਨੂੰ ਦੱਸਿਆ ਕਿ ਕੇਂਦਰ ਆ ਰਿਹਾ ਕਰਨ ਲੱਗਿਆ ਡੀਐਸਪੀ ਨੂੰ ਜਾਂ ਉਹਨਾਂ ਦੇ ਕਾਤਲਾਂ ਨੂੰ? ਸਹੀ ਹੈ, ਸਹੀ ਹੈ, ਬਿਲਕੁਲ। ਤੁਹਾਡੇ ਸਰਕਾਰ ਦੇ ਵਿੱਚ ਤੁਹਾਡੇ ਸੂਬੇ ਚੋਂ ਆ ਕੇ ਕੋਈ ਕਿਸੇ ਨੂੰ ਛੁੱਟੀ ਦੇ ਦੇਵੇ ਜੇਲ੍ਹ ਚੋਂ, ਤੇ ਫਿਰ ਤੁਸੀਂ ਕਿਹਨੂੰ ਦੱਸਿਆ? ਕੋਈ ਬਿਆਨ ਦਿਖਾ ਦਿਓ ਮੈਨੂੰ, ਕੋਈ ਚਿੱਠੀ ਦਿਖਾ ਦਿਓ ਮੈਨੂੰ, ਕੋਈ ਰੌਲਾ ਦਿਖਾ ਦਿਓ। ਇਹ ਤਾਂ ਫਿਲਮ ਆ ਗਈ ਤਾਂ ਰਾਜ ਖੁੱਲ ਗਿਆ, ਨਹੀਂ ਤਾਂ ਤੁਸੀਂ ਕਰ ਰਹੇ ਸੀ ਸਾਰੀਆਂ ਕੁਝ ਮੌਜਾਂ। ਤੇ ਕੌਣ ਜ਼ਿੰਮੇਵਾਰ ਹੈ ਇਹ ਤੋਂ ਅੱਗੇ ਜੀ? ਹੁਣ ਇਹ ਮਾਮਲਾ ਕਿਸ ਤਰ੍ਹਾਂ ਆਇਆ? ਮਾਮਲਾ ਆਇਆ ਕਿ ਰਾਜਪਾਲ ਕੋਲ 3 ਮਹੀਨਿਆਂ ਦੀ ਫਾਈਲ ਗਈ, 2022 ਦੇ ਇਹ ਸਤੰਬਰ ਅਕਤੂਬਰ ਦੇ ਨੇੜੇ ਦੀ ਗੱਲ ਹੈ ਜੀ। ਸਰਕਾਰ ਇਹਨਾਂ ਦੀ ਆ ਗਈ ਸੀ, ਰਾਜਪਾਲ ਕੋਲ ਚਿੱਠੀ ਚੱਲ ਗਈ ਕਿ ਜੀ ਇਹਨੂੰ ਆਪਾਂ ਜ਼ਮਾਨਤ ਦੇਣੀ ਆ ਜੀ। 3 ਮਹੀਨੇ ਜੇ ਰਾਜਪਾਲ ਫੈਸਲਾ ਲੈਂਦਾ ਤਾਂ ਇੱਕ ਹਾਈ ਕੋਰਟ ਦੇ ਫੈਸਲੇ ਦਾ ਨੂੰ ਆਧਾਰ ਬਣਾ ਕੇ ਕਿ ਜੇ 3 ਮਹੀਨੇ ਰਾਜਪਾਲ ਫੈਸਲਾ ਨਾ ਲਵੇ ਤਾਂ ਜੀ ਉਹਨੂੰ ਸਰਕਾਰ ਉਹਨੂੰ ਨਿੱਜੀ ਤੌਰ ਦੇ ਉੱਤੇ ਜ਼ਮਾਨਤ ਦੇ ਸਕਦੀ ਹੈ। ਫਿਰ ਅਦਾਲਤ ਚੋਂ ਕੇਸ ਪਾਓ ਜੀ, ਲਓ ਜੀ ਇਹਨੂੰ ਸਰਕਾਰ ਦੀ ਸਹਿਮਤੀ ਹੈ ਜੀ, ਜ਼ਮਾਨਤ ਮਿਲ ਗਈ ਜੀ, 1 ਲੱਖ ਦੇ ਨਿੱਜੀ ਮੁਚਲਕੇ ਤੇ ਉਹਨੂੰ ਜ਼ਮਾਨਤ ਦੇਤੀ। ਠੀਕ ਹੈ। ਹੁਣ ਸਵਾਲ ਇਹ ਹੈ ਕਿ ਜਿਹੜਾ ਇਹ ਕਾਨੂੰਨ ਬਣਾਇਆ, ਜਿਹੜੀ ਇਹ ਪਹਿਲੂ ਦਾ ਆਧਾਰ ਲਿਆ ਕਿ 3 ਮਹੀਨੇ ਤੱਕ ਉਹ ਨਹੀਂ ਲੈਂਦਾ, ਸਰਕਾਰ ਇਹ ਫੈਸਲਾ ਲੈ ਲੂਗੀ ਔਰ ਤਦ ਤੱਕ ਉਹਨੂੰ ਜ਼ਮਾਨਤ ਦੇ ਸਕਦੇ ਨੇ ਜਦੋਂ ਤੱਕ ਰਾਜਪਾਲ ਉਸ ਦੇ ਉੱਤੇ ਕੋਈ ਫੈਸਲਾ ਨਹੀਂ ਲੈਂਦਾ ਜੀ। ਇਹਦਾ ਮਤਲਬ 2022 ਤੋਂ ਰਾਜਪਾਲ ਨੇ ਫੈਸਲਾ ਨਹੀਂ ਜੇ ਲਿਆ, ਤੁਸੀਂ ਮੁੜ ਕੇ ਰਾਜਪਾਲ ਨੂੰ ਪੁੱਛਿਆ ਕਿ ਉਹਦੀ ਫਾਈਲ ਦਾ ਕੀ ਬਣਿਆ ਜੀ? ਸਹੀ ਹੈ। ਜੇ ਕਿਸੇ ਬੰਦੇ ਨੇ, ਆਮ ਬੰਦੇ ਨੇ ਵੀ ਕਿਸੇ ਸਧਾਰਨ ਜੁਰਮ ਦੇ ਵਿੱਚ, ਚੋਰੀ ਚਕਾਰੀ ਦੇ ਵਿੱਚ ਵੀ ਹੈ ਨਾ, ਕਿਸੇ ਨੇ ਏਦਾਂ ਜ਼ਮਾਨਤ ਮਿਲ ਵੀ ਜਾਵੇ ਤਾਂ ਵੀ ਹੁੰਦਾ ਕਿ ਤੂੰ ਪਿੰਡੋਂ ਬਾਹਰ ਨਹੀਂ ਜਾਏਗਾ, ਤੂੰ ਸ਼ਹਿਰੋਂ ਬਾਹਰ ਨਹੀਂ ਜਾਏਗਾ, ਤੂੰ ਸੂਬੇ ਤੋਂ ਬਾਹਰ ਨਹੀਂ ਜਾਏਗਾ, ਇੰਨੀ ਤਰੀਕ ਬਾਅਦ ਥਾਣੇ ਚ ਆ ਕੇ ਇਤਲਾਹ ਕਰੇਗਾ, ਪਾਸਪੋਰਟ ਸਾਡੇ ਕੋਲ ਰਹੂਗਾ, ਸਾਰਾ ਕੁਝ ਹੁੰਦਾ। ਇੱਥੇ ਦੱਸੋ ਜੀ, ਜਿਹੜਾ ਪਤਾ ਉਹ ਥਾਣੇ ਚ ਉੱਥੇ ਜੇਲ੍ਹ ਚ ਲਿਖਾ ਕੇ ਗਿਆ, ਉਸ ਪਤੇ ਤੇ ਹੈ ਹੀ ਨੂੰ ਲੱਭੀ ਜਾਓ। ਸਹੀ ਹੈ। ਕੱਲ ਦਾ ਰੌਲਾ ਪੈ ਗਿਆ ਤਾਂ ਹੁਣ ਤੁਸੀਂ ਲੱਭਦੇ ਫਿਰਦੇ ਉਹਨੂੰ। ਉਹ ਤੋਂ ਵੀ ਅਗਲਾ ਪਹਿਲੂ, ਅਜੇ ਰਾਜਪਾਲ ਵੱਲੋਂ, ਪੰਜਾਬ ਦੇ ਗਵਰਨਰ ਹਾਊਸ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ। ਠੀਕ ਹੈ। ਪਰ ਜੋ ਸਾਡੇ ਕੋਲ ਮੀਡੀਆ ਅਦਾਰਿਆਂ ਕੋਲ ਜਾਣਕਾਰੀ ਪਹੁੰਚੀ, ਉਹ ਇਹ ਪਹੁੰਚੀ ਕਿ ਰਾਜਪਾਲ ਜੀ ਕਹਿੰਦੇ ਕਿ ਮੇਰੇ ਰਿਕਾਰਡ 'ਚ ਤਾਂ ਕੋਈ ਫਾਈਲ ਹੀ ਨਹੀਂ ਆਈ ਕਦੇ। ਅੱਛਾ, ਕਮਾਲ। ਜੇ ਰਾਜਪਾਲ ਕੋਲ ਫਾਈਲ ਗਈ ਹੋ ਨਹੀਂ, ਫਿਰ ਇਹ ਝੂਠਾ ਖੇਲ ਰਚਾਇਆ ਕਿ ਜੀ 3 ਮਹੀਨੇ ਦੀ ਫਾਈਲ ਪੈਂਡਿੰਗ ਪਈ ਹੈ ਇਸ ਲਈ ਅਸੀਂ ਤਾਂ ਦਿੱਤੀ, ਜਾਂ ਥੱਲੇ ਅਧਿਕਾਰੀ ਟੂ ਅਧਿਕਾਰੀ ਖੇਲ ਹੋਇਆ ਕਿ ਉੱਪਰ ਜਾਣੇ ਇਹਨਾਂ ਤੋਂ ਥੱਲੇ ਹੀ ਰਿਕਾਰਡ 'ਚ ਦੱਬ ਕੇ ਰੱਖ ਲਓ ਫਾਈਲ ਤੇ ਦਿਖਾਓ ਜੀ, ਇਹ ਦੇਖੋ ਜੀ ਸਾਡੇ ਕੰਨੀ ਰਾਜਪਾਲ ਨੂੰ ਭੇਜੀ ਵੀ ਸੀ। ਜੋ ਵੀ ਹੋਵੇ, ਇਹਦਾ ਮਤਲਬ ਤੁਸੀਂ ਹਰ ਹਿੱਲੇ ਡੀਐਸਪੀ ਨੂੰ ਜਾਂ ਜਸਵੰਤ ਖਾਲੜਾ ਦੇ ਕਾਤਲਾਂ ਨੂੰ ਜੇਲੋਂ ਬਾਹਰ ਰੱਖਣਾ ਚਾਹੁੰਦੇ ਸੀ ਜੀ। ਸਹੀ ਹੈ। ਇੱਕ ਹੋਰ ਗੱਲ ਗੌਰ ਕਰੋ, ਲੰਘੇ ਦਿਨੀ ਲਾਰੈਂਸ ਬਿਸ਼ਨੋਈ ਵਾਲਾ ਮੁੱਦਾ ਦੁਬਾਰਾ ਉੱਠਿਆ। ਹਾਂਜੀ ਹਾਂਜੀ। ਤੇ ਉਹਦੇ ਵਿੱਚ ਉਹ ਖਰੜ ਜੇਲ੍ਹ ਵਾਲਾ, ਖਰੜ ਥਾਣੇ ਵਾਲਾ ਮਾਮਲਾ ਆਉਂਦਾ ਕਿ ਜੀ ਉੱਥੇ ਜੀ ਇੰਟਰਵਿਊ ਕਰਾਤੀ। ਹਾਂਜੀ ਹਾਂਜੀ।
ਕੌਣ ਫਸ ਰਿਹਾ ਸੀ ਉਹਦੇ ਵਿੱਚ? ਫੌਜਦਾਰ, ਮੁਨਸ਼ੀ, ਸਿਪਾਹੀ, ਹੈ ਨਾ। ਅਦਾਲਤ ਨੇ ਮਾਰੀਆਂ ਝਾੜਾਂ ਕਿ ਵੀ ਇਹਨਾਂ ਦਾ ਐਡਾ ਬੜਾ ਲੈਵਲ ਹੋ ਗਿਆ ਕਿ ਇਹੋ ਜਿਹੇ ਬੰਦੇ ਦੀਆਂ ਵੀ ਇੰਟਰਵਿਊ ਕਰਾ ਦੇਣਗੇ। ਸਹੀ ਹੈ। ਫਿਰ ਥਾਣੇਦਾਰ ਦਾ ਤੱਕ ਆ ਗਏ, ਫਿਰ ਡੀਐਸਪੀ ਤੱਕ ਆ ਗਏ। ਆ ਲੰਘੇ ਦਿਨੀ 37 ਨਾਮ FBI ਨੇ ਜਾਰੀ ਕੀਤੇ। ਉਹਨਾਂ ਚ ਟਾਂਡਾ ਦੇ ਇੱਕ SHO ਦਾ ਨਾਂ ਆ ਗਿਆ, ਕਹਿੰਦਾ ਜੀ $4 ਲੱਖ ਦੀ ਰਿਸ਼ਵਤ ਨਾਲ ਸੈਟਿੰਗ ਕਰ ਰਿਹਾ ਸੀ ਜੀ, ਆਹ ਸੀ ਜੀ ਉਹਦਾ ਤਾਲੁਕਾ ਸੀ ਜੀ ਇਹਨਾਂ ਨਾਲ। ਮਤਲਬ ਰਿਸ਼ਵਤ ਦਾ ਰੇਟ ਵੀ NRI ਦੇ ਹਿਸਾਬ ਨਾਲ, ਅੰਤਰਰਾਸ਼ਟਰੀ ਡਾਲਰਾਂ ਦੇ ਹਿਸਾਬ ਨਾਲ ਤੈਅ ਹੁੰਦਾ ਕਿ ਅਸੀਂ USA ਡਾਲਰਾਂ ਚ ਲਵਾਂਗੇ ਰਿਸ਼ਵਤ ਵੀ। ਸਹੀ ਹੈ, ਸਹੀ, ਬਿਲਕੁਲ। SHO ਦੀ ਐਡੀ ਬੜੀ ਹਿੰਮਤ ਕਿ ਉਹ ਇਕੱਲਾ ਹੀ ਚਲਾ ਰਿਹਾ। ਉੱਥੇ DSP ਦੀ ਐਡੀ ਬੜੀ ਹਿੰਮਤ ਸੀ ਕਿ ਉਹਨੇ ਆਪ ਹੀ ਸਾਰਾ ਕੁਝ ਕਰਤਾ। ਸਹੀ। ਕੀ ਜਸਪਾਲ ਸਿੰਘ ਖਾਲੜਾ ਨੂੰ ਜਾਂ ਹੋਰ ਸਾਰੇ ਮਾਮਲਿਆਂ ਚ SHO ਤੇ DSP ਉਹ ਫੈਸਲੇ ਲੈਂਦੇ ਸੀ? ਬਿਲਕੁਲ ਜੀ। ਕਿ ਇਹਨਾਂ ਦੀ ਉਹ ਐਡੀ ਬੜੀ ਮਾਲਕ ਸੀਗੀ, ਤਾਕਤ ਸੀਗੀ ਕਿ ਇਹੀ ਫੈਸਲੇ ਲੈਂਦੇ ਸੀ ਉੱਪਰ ਵਾਲੇ? ਸਹੀ ਹੈ। ਗੌਰ ਕਰਕੇ ਦੇਖੋ ਪ੍ਰਵੀਨ ਜੀ, ਸਾਰੇ ਮਾਮਲਿਆਂ ਚ ਲਗਭਗ 1-2 ਮਾਮਲੇ ਨੇ ਜਿਨ੍ਹਾਂ ਚ SP ਤੱਕ ਗਏ ਹੋਣਗੇ ਜੀ। ਉਹ ਵੀ ਉਹ ਨੇ ਜਿਹੜੇ ਥੱਲਿਓਂ ਤਰੱਕੀਆਂ ਪਾ ਕੇ ਉੱਥੇ ਤੱਕ ਗਏ ਨੇ। ਜਿਹੜੀ ਉੱਪਰਲੀ ਕਰੀਮੀ ਲੇਅਰ ਵਾਲੀ ਅਫਸਰਸ਼ਾਹੀ ਆ ਨਾ, ਉਹ ਆਪਣਿਆਂ ਨੂੰ ਦਾਗ ਨਹੀਂ ਲੱਗਣ ਦਿੰਦੀ। ਉਹ ਕਹਿੰਦੀ ਅਸੀਂ ਤਾਂ ਬਰੀ ਆ, ਚਾਹੇ ਉਹ KPS ਗੱਲੇ ਹੋਵੇ, ਚਾਹੇ ਸਮੇਂ ਸੈਣੀ ਹੋਵੇ। ਸਹੀ ਹੈ, ਬਿਲਕੁਲ। ਤੇ ਉਹਨਾਂ ਨੂੰ ਕੌਣ ਬਚਾਉਂਦਾ? ਤੇ ਉਹ ਤੇ ਸਰਕਾਰਾਂ ਇਹ ਮਿਲ ਕੇ ਖੇਡਦੀਆਂ। ਇਸ ਲਈ ਅਫਸਰਸ਼ਾਹੀ ਨੂੰ ਬਚਾਉਂਦੀ ਕਿਵੇਂ, ਉਹਦਾ ਵੀ ਪ੍ਰਗਟਾਵਾ। ਰਾਜਪਾਲ ਦੇ ਨਾਂ ਤੇ ਜੋ ਖੇਡ ਹੋਇਆ ਉਹਦਾ ਵੀ ਪ੍ਰਗਟਾਵਾ। ਤੇ ਫਿਰ ਜੇ ਅਕਾਲੀ, ਕਾਂਗਰਸੀ, BJP ਕਟਹਿਰੇ 'ਚ ਖੜੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਖਾਲੜਾ ਦੇ ਕਾਤਲਾਂ ਨੂੰ ਰਿਹਾਈਆਂ ਮਿਲਦੀਆਂ ਨੇ, ਪੱਕੀਆਂ ਫਰੂਆਂ ਮਿਲਦੀਆਂ ਨੇ, ਛੁੱਟੀਆਂ ਮਿਲਦੀਆਂ ਨੇ, ਫਿਰ ਤੁਹਾਡੀ ਜਵਾਬਦੇਹੀ ਕਿਉਂ ਨਹੀਂ ਹੈ? ਤੁਸੀਂ ਕਟਹਿਰੇ 'ਚ ਕਿਉਂ ਨਹੀਂ ਗਏ? ਇਸ ਮਸਲੇ 'ਚ ਫਿਰ ਚੁੱਪ ਨੇ। ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਤੱਕ ਹੁਣ ਚੁੱਪ ਹੈ। ਜੀ ਬਿਲਕੁਲ। ਜੇ ਸਧਾਰਨ ਬੰਦਾ ਹੋਵੇ ਨਾ ਜੀ ਤੇ ਉਹਦੀ ਰਿਹਾਈ ਹੋ ਜੇ ਕੋਰਟ ਦੇ ਵਿੱਚੋਂ, ਤੇ ਉਹ ਜਿਹੜੇ ਛੱਡਣ ਵਾਲੇ ਨੇ ਜੇਲ੍ਹ ਦੇ ਵਿੱਚੋਂ, ਕਹਿੰਦੇ ਪਹਿਲਾਂ ਉੱਥੋਂ ਪੇਪਰ ਲਿਆਓ ਵਕੀਲ ਕੋਲੋਂ ਕਢਵਾ ਕੇ। ਮਤਲਬ ਕੋਰਟ ਨੇ ਇਹ ਕਿਹਾ ਹੁੰਦਾ ਵੀ ਬਾਜ਼ਤ ਬਰੀ ਆ, ਜੇ ਇਸ ਕੇਸ ਦੇ ਵਿੱਚੋਂ ਬਰੀ ਕੀਤਾ ਜਾਵੇ। ਇਹੀ ਤਕੀਦ ਕਰਦੀ ਹੈ ਨਾ ਕੋਰਟ। ਤੇ ਉਹ ਫਿਰ ਵੀ ਪੇਪਰ ਭਾਲਦੇ ਆ ਤੇ ਬਕਾਇਦਾ ਉਹਦੇ ਤੇ ਵਕੀਲ ਦੇ ਹਸਤਾਖਰ, ਉਹ ਜਿਹੜੇ ਨਾਲ ਜੁੜੇ ਬੰਦੇ ਉਹਨਾਂ ਦੇ, ਜੱਜ ਸਾਹਿਬ ਦੇ ਸਾਈਨ, ਜੋ ਵੀ ਹੈ, ਉਹ ਜਿੰਨਾ ਚਿਰ ਜੇਲ੍ਹ ਦੇ ਵਿੱਚ ਪਹੁੰਚਦਾ ਨਹੀਂ ਉਹਨਾਂ ਚਿਰ ਰੁਕਾ, ਉਹਨਾਂ ਚਿਰ ਉਹ ਬੰਦਾ ਬਾਹਰ ਨਹੀਂ ਆਉਂਦਾ। ਤੇ ਇੱਥੇ ਵੇਖ ਲਓ ਇਹਨਾਂ ਦੇ ਲਈ ਕਿੰਨਾ ਤਾਂ ਵੀ ਕਿੰਨਿਆਂ ਨੂੰ ਮੱਥੇ ਟੇਕਦੇ ਨੇ ਆਰਡਰਾਂ ਤੋਂ ਬਾਅਦ ਵੀ। ਹਾਂਜੀ, ਬਿਲਕੁਲ ਬਿਲਕੁਲ। ਅਗਲੀ ਗੱਲ ਕਰੀਏ ਇਸੇ ਪ੍ਰਕਰਨ ਦੇ ਵਿੱਚੋਂ ਹੀ, ਫਿਲਮ ਸਤਲੁਜ ਜਿਹੜੀ ਉਹਦੀ ਮੰਗ ਕਹਿੰਦੇ ਇੰਨੀ ਹੋ ਗਈ ਹੈ ਪਿੰਡਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ, ਸਾਰੇ ਥਾਵਾਂ ਦੇ ਉੱਤੇ, ਕਿ ਪ੍ਰੋਜੈਕਟਰ ਜਿਹੜੇ ਨੇ ਉਹ ਹੁਣ ਅਗਸਤ ਤੱਕ ਵਿਹਲੇ ਨਹੀਂ ਜੀ, ਸਾਰੇ ਬੁੱਕ ਹੈ। ਪ੍ਰਵੀਨ ਜੀ, ਪੰਜਾਬ ਤੋਂ ਪਹਿਲਾਂ ਜੀ ਹਰਿਆਣਾ ਤੇ ਰਾਜਸਥਾਨ ਚ ਕਈ ਥਾਵਾਂ ਤੇ, ਸਾਂਝੀਆਂ ਥਾਵਾਂ ਤੇ ਫਿਲਮਾਂ ਦਿਖਾਉਣ ਦੇ ਦ੍ਰਿਸ਼ ਸਾਡੇ ਸਾਹਮਣੇ ਆਏ। ਹਾਂਜੀ, ਬਿਲਕੁਲ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਕਵਾਇਦ ਨੇ ਜ਼ੋਰ ਫੜਿਆ। ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਹਰ ਘਰ ਦੇ ਵਿੱਚ ਇੰਟਰਨੈਟ ਹੈ, ਹਰ ਘਰ ਦੇ ਵਿੱਚ ਸਮਾਰਟਫੋਨ ਹੈ, ਜਵਾਕਾਂ ਕੋਲ ਲੈਪਟਾਪ ਜਾਂ LEDਆਂ ਦੇ ਨਾਲ ਜੋੜਨ ਦੀ ਕਲਾ ਹੈ। ਇਸ ਲਈ ਸਾਰਿਆਂ ਕੋਲ ਪਹੁੰਚ ਗਈ ਉਹ ਫਿਲਮ ਤੇ ਘਰ ਘਰ ਦੇਖੀ ਜਾ ਰਹੀ ਹੈ ਜੀ, ਹੈ ਨਾ। ਬਜ਼ੁਰਗ ਦੇਖ ਰਹੇ ਨੇ, ਅਗਲੀ ਪੀੜ੍ਹੀ ਨੂੰ ਨਾਲ ਬਿਠਾ ਕੇ ਦਿਖਾ ਰਹੇ ਨੇ। ਇੱਕ ਦੌਰ ਸੀਗਾ, ਮਤਲਬ ਜਦੋਂ ਨਾ VCR ਦਾ ਦੌਰ ਸੀਗਾ, ਤਾਂ ਉਸ ਦੌਰ ਦੇ ਵਿੱਚ ਮਹੱਲੇ ਦੇ ਮੁੰਡੇ ਇਕੱਠੇ ਹੋ ਕੇ 10-10 ਰੁਪਏ 20-20 ਰੁਪਏ ਪਾ ਕੇ VCR ਕਿਰਾਏ ਤੇ ਲਿਆਉਂਦੇ ਸੀ। ਹਾਂਜੀ। ਫਿਰ ਕਿਸੇ ਇੱਕ ਦਾ ਬਾੜਾ, ਕਿਸ ਦੀ ਮੋਟਰ, ਕਿਸ ਦਾ ਖੂਹ, ਕਿਸ ਦਾ ਡੰਗਰ ਵਾਲਾ, ਕਿਸ ਦਾ, ਹੈ ਨਾ, ਏਦਾਂ ਮਤਲਬ ਉੱਥੇ ਦੇਖੀਆਂ ਜਾਂਦੀਆਂ ਸੀਗੀਆਂ। ਤਾਂ ਫਿਲਮਾਂ ਲਿਆਓ ਵੀ, 4 ਫਿਲਮਾਂ, ਇੱਕ ਹਿੰਦੀ ਲਿਆਂਦੀ, 2 ਪੰਜਾਬੀ ਲਿਆਂਦੀਆਂ, ਦੇਖ ਲੀਆਂ ਜੀ। ਅੱਜ ਉਸ ਦੌਰ ਨੂੰ ਚੇਤੇ ਕੀਤਾ ਜਾ ਰਿਹਾ ਇਸ ਰੂਪ ਦੇ ਵਿੱਚ ਕਿ ਬੇਸ਼ੱਕ ਹਰ ਘਰ ਦੇ ਵਿੱਚ ਸਾਧਨ ਹੈਗਾ, ਕੱਲਾ ਟੱਬਰ ਆਪਣੇ ਆਪ 'ਚ ਬੈਠ ਕੇ ਦੇਖ ਸਕਦਾ ਹੈ, ਤਾਂ ਵੀ ਪਿੰਡ ਪੱਧਰ ਤੇ ਪਹਿਲ ਕਦਮੀ ਹੋ ਰਹੀ ਹੈ ਕਿ ਸਾਂਝੀ ਥਾਂ ਤੇ ਪ੍ਰੋਜੈਕਟਰ ਲਾਓ, ਇਕੱਠੇ ਬੈਠ ਕੇ ਦੇਖੋ। ਉਹ ਇੱਕ ਸੁਨੇਹਾ ਦੇਣ ਦੀ ਪ੍ਰਕਿਰਿਆ ਹੈ ਜੀ ਕਿ ਅਸੀਂ ਆਪਣੇ ਇਤਿਹਾਸ ਦੇ ਪੰਨੇ ਫਰੋੜ ਰਹੇ ਹਾਂ। ਮਤਲਬ ਅੱਜ ਦੀ ਪੀੜ੍ਹੀ ਜਿਹੜੀ ਕਿਤਾਬਾਂ ਵੱਲ ਨੂੰ ਘੱਟ ਜਾਂਦੀ ਹੈ, ਇਸ ਲਈ ਉਹਨਾਂ ਦੇ ਲਈ ਇਹ ਫਿਲਮ ਬਹੁਤ ਮਹੱਤਵ ਰੱਖਦੀ ਹੈ। ਸਹੀ ਹੈ। ਤੇ ਫਿਰ ਇਹ ਪਹਿਲ ਕਦਮੀ ਤੁਰੀ ਤੇ ਪਹਿਲ ਕਦਮੀ ਐਸੀ ਤੁਰੀ ਕਿ ਲਹਿਰ ਬਣ ਗਈ ਜੀ। ਹੁਣ ਮਤਲਬ ਉਹ ਪਿੰਡ, ਉਹ ਇਲਾਕਾ ਆਪਣੇ ਆਪ ਨੂੰ ਦਾਗੀ ਮਹਿਸੂਸ ਕਰੂਗਾ ਕਿ ਲੈ ਵੀ ਅਸੀਂ ਕਿਤੇ ਦੂਏ ਪਾਸੇ ਖੜੇ ਨਾ ਨਜ਼ਰ ਆ ਜਾਈਏ, ਇਸ ਲਈ ਸਾਡੇ ਪਿੰਡ ਵੀ ਪ੍ਰੋਜੈਕਟਰ ਲੱਗਣਾ ਚਾਹੀਦਾ ਜੀ। ਇਹਦੇ ਵਿੱਚੋਂ ਧਾਰਮਿਕ ਸੰਸਥਾਵਾਂ, ਸਿੱਖ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਹੈ ਨਾ, ਕੁਝ ਹਿੰਦੂ ਸੰਸਥਾਵਾਂ ਨੇ DCਆਂ ਤੱਕ ਪਹੁੰਚ ਕੀਤੀ ਕਿ ਸਾਨੂੰ ਮਨਜ਼ੂਰੀ ਦਿਓ, ਅਸੀਂ ਵੀ ਫਿਲਮ ਦਿਖਾਉਣੀ ਹੈ। ਇੱਥੋਂ ਤੱਕ ਪਹਿਲ ਕਦਮੀ ਇਹ ਹੈ ਪੰਜਾਬ ਜੀ, ਇਹ ਸਮਝਣ ਦੀ ਲੋੜ ਹੈ। ਹੁਣ ਇਹਦੇ ਵਿੱਚ ਹੋਇਆ ਕਿ ਇੱਕ ਕੁਝ ਪ੍ਰੋਜੈਕਟਰ ਨੇ, ਉਹਨਾਂ ਕਿਸਾਨ ਜਥੇਬੰਦੀਆਂ ਕੋਲ ਹੈਗੇ, ਕੁਝ ਸਮਾਜਿਕ ਜਥੇਬੰਦੀਆਂ ਕੋਲ ਹੈਗੇ, ਕੁਝ ਪ੍ਰਾਈਵੇਟ ਅਦਾਰਿਆਂ ਕੋਲ ਹੈਗੇ। ਪ੍ਰਾਈਵੇਟ ਅਦਾਰਾ ਫਿਰ ਵੀ ਦੇਣ ਤੋਂ ਡਰਦਾ ਹੁੰਦਾ ਕਿ ਪਤਾ ਨਹੀਂ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਨਾ ਹੋ ਜਾਵੇ, ਕੁਝ ਨਾ ਹੋ ਜਾਵੇ। ਇੱਥੇ ਜਥੇਬੰਦੀਆਂ, ਸਮਾਜਿਕ ਧਾਰਮਿਕ ਜਥੇਬੰਦੀਆਂ ਆਪਣੀਆਂ ਪਹਿਲਾਂ ਹੀ ਪਤਾ ਕਿ ਆ ਜਾਓ ਭਾਈ ਥਾਣੇ, ਲੈ ਜਾਓ, ਛੱਡ ਜਾਓ, ਕਰ ਲਓ। ਉਹ ਕਹਿੰਦੇ ਚੱਕੋ ਪ੍ਰੋਜੈਕਟਰ ਦੇਖੋ। ਪਿੰਡ ਪੱਧਰ ਤੇ ਪ੍ਰੋਜੈਕਟਰ
ਦੇ ਰਾਹੀਂ ਫਿਲਮ ਦਿਖਾਉਣੀ ਸ਼ੁਰੂ ਹੋ ਗਈ। ਤੇ ਸਥਿਤੀ ਇਹ ਹੈ ਕਿ ਕੋਈ ਪੈਸਾ ਨਹੀਂ, ਕੋਈ ਕਿਸ ਤੋਂ ਕੁਛ ਨਹੀਂ, ਤਾਂ ਵੀ 15 ਅਗਸਤ ਤੱਕ ਦੀ ਬੁਕਿੰਗ ਹੈ ਪ੍ਰੋਜੈਕਟਰ ਦੀ। ਜੀ ਸਹੀ ਹੈ। ਉਹ ਕਹਿੰਦੇ ਬਾਈ ਕਿ ਜੇ ਅਸੀਂ ਪੈਸਾ ਨਹੀਂ ਲੈ ਰਹੇ ਪਰ ਗਾਹਾਂ ਨੂੰ ਕਿਸੇ ਨੂੰ ਹਾਮੀ ਤਾਂ ਭਰਨੀ ਹੈ ਕਿ ਬਈ ਤੂੰ ਇੰਨੀ ਤਰੀਕ ਨੂੰ ਤੂੰ ਦੇਖ ਲਈ। ਕਹਿੰਦੇ ਜਦੋਂ ਉਹ ਹਿਸਾਬ ਰੱਖ ਰਹੇ ਤਾਂ 15 ਅਗਸਤ ਤੱਕ ਅਜੇ ਪ੍ਰੋਜੈਕਟਰ ਨਹੀਂ ਵਿਹਲਾ, ਤੇ ਉਹ ਤੋਂ ਬਾਅਦ ਵਾਲੇ ਨੂੰ ਅਜੇ ਨਾ ਕਰਨੀ ਪੈ ਰਹੀ ਹੈ ਕਿ ਬਾਈ ਪਤਾ ਨਹੀਂ ਅਜੇ, ਪਹਿਲਾਂ ਇੰਨਾ ਤਾਂ ਦੇਖ ਲਓ। ਸੋ ਇਹ ਸਥਿਤੀ ਹੈ। ਹੋਰ ਇਹ ਤੋਂ ਵੀ ਅੱਗੇ ਫਿਰ ਹੁਣ ਜਿਨ੍ਹਾਂ ਨੂੰ ਪ੍ਰੋਜੈਕਟਰ ਨਹੀਂ ਮਿਲ ਰਿਹਾ ਫਿਰ ਉਹ ਕੀ ਕਰਨ? 13,000 ਪਿੰਡ ਹੈ ਜੀ, ਉਹਦੇ ਵਿੱਚੋਂ 5,000 7,000 ਪਿੰਡਾਂ 'ਚ ਵੀ ਦਿਖਾਈ ਜਾਂਦੀ ਆ। ਸਹੀ ਹੈ। ਤਾਂ ਉਹ ਵੀ ਤਾਂ ਕੁਝ ਚਾਹੀਦਾ ਨਾ ਦਿਖਾਉਣ ਲਈ। ਹਾਂਜੀ ਹਾਂਜੀ ਬਿਲਕੁਲ। ਫਿਰ ਉਹਦੇ ਲਈ ਕਹਿੰਦੇ ਵੀ ਜਿਹੜੇ ਆ ਡੀਜੇ ਵਾਲੇ ਨੇ ਉਹਨਾਂ ਦੀ ਮੰਗ ਵੱਧ ਗਈ। ਅੱਜ ਕੱਲ ਜਿਹੜੇ ਚੰਗੇ ਡੀਜੇ ਵਾਲੇ ਨੇ ਉਹਨਾਂ ਨੇ ਐਲਈਡੀਆਂ ਰੱਖੀਆਂ ਹੋਈਆਂ ਨੇ ਬੜੀਆਂ ਬੜੀਆਂ, ਉਹ ਉਹਦੇ ਨਾਲ ਸਕਰੀਨਾਂ ਚੱਲਦੀਆਂ ਹੁੰਦੀਆਂ ਨੇ ਜਦੋਂ ਨੱਚਣ ਗਾਉਣ ਜਾਂ ਚੱਲਦਾ ਹੁੰਦਾ ਹੈ ਨਾ। ਸੋ ਉਹ ਸਕਰੀਨਾਂ ਦੀ ਮੰਗ ਵੱਧ ਗਈ। ਬਾਈ ਉਹਦਾ 5,000 ਰੁਪਇਆ ਕਿਰਾਇਆ ਲਿਆ ਜਾ ਰਿਹਾ ਫਿਲਮ ਦਿਖਾਉਣ ਦੇ ਹਿਸਾਬ ਨਾਲ ਕਿ 4 ਘੰਟੇ ਦਾ ਜਾਂ 3 ਘੰਟੇ ਦਾ, ਹੈ ਨਾ। ਤੇ ਉਹ ਕਈ ਤਾਂ ਪਿੰਡ ਦੇ ਸਰਪੰਚ, ਕਈ ਲੰਬੜਦਾਰ, ਕਈ ਪਿੰਡ ਦੇ ਮੋਹਤਵਾਰ, ਕਈ ਨੌਜਵਾਨ ਸਭਾਵਾਂ ਦੇ ਪ੍ਰਧਾਨ, ਕਈ ਕੁਛ ਉਹ ਆਪਣੀ ਜੇਬ ਤੋਂ ਦੇ ਰਿਹਾ ਕਿ ਮੈਂ ਇੱਥੋਂ ਲੈ ਲਾ, ਤੂੰ ਆ ਕੇ ਸਾਡੇ ਫਿਲਮ ਦਿਖਾ। ਕਈ ਸੰਸਥਾਵਾਂ ਪੈਸੇ ਇਕੱਠੇ ਕਰਕੇ ਦੇ ਰਹੀਆਂ, ਕਈ ਪਿੰਡਾਂ ਨੇ ਆਪ ਢਾਲ ਪਾ ਲਈ ਕਿ ਲੈ ਅਸੀਂ ਪਾ ਦਿੰਦੇ ਹਾਂ ਬਈ, ਕਰਕੇ ਕਰ ਲਓ। ਜਿਹੜੇ ਮਰਜ਼ੀ ਹਿੱਲੇ ਹੋਵੇ ਫਿਲਮ ਦਿਖਾਉਣ ਦੀ ਕਵਾਇਦ ਹੈ। ਹੁਣ ਸਿਆਸਤਦਾਨ ਤਾਂ ਇਹਦੇ ਵਿੱਚੋਂ ਇਹ ਲੱਭ ਰਿਹਾ ਕਿ ਮੈਂ ਆਪਣੀ ਚਮੜੀ ਕਿਵੇਂ ਬਚਾ ਕੇ ਨਿਕਲਾਂ ਜੀ, ਇਹ ਸਾਰੇ ਘਟਨਾਕ੍ਰਮ ਚੋਂ, ਹੈ ਨਾ। ਰਾਸ਼ਟਰੀ ਮੀਡੀਆ ਤੇ ਸਰਕਾਰੀ, ਪੰਜਾਬ ਦਾ ਸਰਕਾਰੀ ਮੀਡੀਆ। ਪੰਜਾਬ ਦਾ ਸਰਕਾਰੀ ਮੀਡੀਆ ਦਾ ਮਤਲਬ ਕੱਲਾ ਇਹ ਨਹੀਂ ਜਿਹੜਾ ਆਮ ਆਦਮੀ ਪਾਰਟੀ ਨਾਲ, ਜਿਹੜਾ ਦੂਜੀਆਂ ਸਿਆਸੀ ਧਿਰਾਂ ਨਾਲ ਵੀ ਖੜਾ, ਉਹ ਸਾਰਾ ਸਰਕਾਰੀ ਹੋਇਆ ਜਿਹੜਾ ਕਿਸੇ ਵੀ ਸਿਆਸੀ ਜਮਾਤ ਦਾ ਬੋਲੀ ਬੋਲਦਾ। ਉਹ ਮੀਡੀਆ ਸਿਰਫ ਇਸੇ ਨੈਰੇਟਿਵ ਦੇ ਇਰਦ ਗਿਰਦ ਘੁੰਮ ਰਿਹਾ ਕਿ ਫਿਲਮ ਆਈ, ਫਿਲਮ ਦੇ ਨਾਲ ਰਾਜਨੀਤਿਕ ਲਾਹਾ ਕਿਹਨੂੰ, ਫਾਇਦਾ ਕਿਹਨੂੰ, ਨਫਾ ਕਿਹਨੂੰ, ਨੁਕਸਾਨ ਕਿਹਨੂੰ, ਉਹ ਇਸੇ ਪ੍ਰਗਟਾਵੇ ਦੇ ਵਿੱਚ ਹੈ ਜੀ। ਤੇ ਤੀਜੀ ਧਿਰ ਉਹ ਹੈ ਜਿਹੜੇ ਲੋਕ ਇਸ ਫਿਲਮ ਦੇ ਰਾਹੀਂ ਮਨੁੱਖੀ ਅਧਿਕਾਰ ਦੀ ਗੱਲ ਕਰਨ ਲੱਗੇ ਨੇ, ਹੈਨਾ, ਅਦਾਲਤ ਤੱਕ ਪਹੁੰਚ ਕਰਨ ਲੱਗੇ ਨੇ ਕਿ ਬੈਨ ਕਿਵੇਂ। ਸਹੀ ਹੈ। ਤੇ ਇਹ ਵੀ ਅਜੇ ਤੱਕ ਤੁਸੀਂ ਦੱਸਣ ਲਈ ਤਿਆਰ ਨਹੀਂ ਕਿ ਬੈਨ ਲਾਇਆ ਕਿਹਨੇ। ਤੇ ਇਸ ਲਈ ਇਹਦੇ ਉੱਤੇ ਫਿਰ ਜਾਂਚ ਕਮਿਸ਼ਨ ਹੁਣ ਕਿਉਂ ਨਹੀਂ ਬਿਠਾਉਂਦੇ? ਰਵਨੀਤ ਬਿੱਟੂ ਕਹਿੰਦਾ ਪੰਜਾਬ ਦੇ ਹਿੰਦੂ ਉੱਠੋ, ਅੱਛਾ ਸਾਡੇ ਲਈ ਕੁਰਬਾਨੀ ਦਿੱਤੀ ਹੈ ਤੁਸੀਂ, ਹੈ। ਮਤਲਬ ਉਹਨੂੰ ਪੁੱਛੇ ਕੋਈ ਉੱਠ ਕੇ ਕਿ ਤੂੰ ਕਿਹਦੇ ਲਈ ਕੁਰਬਾਨੀ ਦਿੱਤੀ ਹੈ? ਤੂੰ ਹਿੰਦੂਆਂ ਦਾ ਲੀਡਰ ਹੈ, ਸਹੀ ਹੈ, ਤੂੰ ਨੁਮਾਇੰਦਾ ਹਿੰਦੂਆਂ ਦਾ। ਮਤਲਬ ਜਿਹੜਾ ਪੰਜਾਬ 84 ਚ ਨਹੀਂ ਆਪਸ ਚ ਟਕਰਾਇਆ, ਤੁਸੀਂ ਉਹਨੂੰ ਹੁਣ ਇਸ ਫਿਲਮ ਦੇ ਨਾਂ ਤੇ ਟਕਰਾਉਣ ਨੂੰ ਫਿਰਦੇ ਹੋ, ਹੈ ਨਾ। ਤੇ ਦੂਸਰੀ, ਜੇ ਇੰਨੀ ਉਹ ਗੱਲ ਆ ਫਿਰ ਤੁਸੀਂ ਕਰਾ ਲੈਂਦੇ ਜਾਂਚ, ਕਿਹਨੇ ਰੋਕਿਆ ਅੱਜ ਤੱਕ? ਸਵਾਲ ਤਾਂ ਇਹੀ ਆ ਨਾ ਕਿ ਪੰਜਾਬ ਦੇ ਵਿੱਚ ਜੇ ਖਾੜਕੂਆਂ ਨੇ ਮਾਰੇ ਜਾਂ ਖਾੜਕੂਆਂ ਨੂੰ ਮਾਰਿਆ ਜਾਂ ਪੁਲਿਸ ਵਾਲੇ ਮਾਰੇ ਜਾਂ ਆਮ ਲੋਕ ਮਾਰੇ, ਉਹਦੇ ਵਿੱਚ ਹਿੰਦੂ ਸਿੱਖ ਜਿਹੜੇ ਵੀ ਮਾਰੇ, ਤੇ ਜਿੰਨਾ ਪੰਜਾਬ ਮਰਿਆ ਤੁਸੀਂ ਉਹਦਾ ਡਾਟਾ ਇਕੱਠਾ ਕਰਨ ਲਈ ਕਦੇ ਕੋਈ ਕਮਿਸ਼ਨ ਬਿਠਾਇਆ? ਕੇਂਦਰ 'ਚ ਤੁਹਾਡੀ ਸਰਕਾਰ ਨੂੰ ਵੀ ਇੰਨੇ ਸਾਲ ਹੋ ਗਏ ਜਿਹਦੀ ਹੁਣ ਬੀਜੇਪੀ ਦੀ ਬੋਲੀ ਬੋਲਦੇ ਹੋ। ਨਾ ਕਾਂਗਰਸ ਸਰਕਾਰ ਨੇ ਕਦੇ ਪਹਿਲ ਕਦਮੀ ਕੀਤੀ, ਨਾ ਬੀਜੇਪੀ ਨੇ ਕਰ ਲਈ ਇੰਨੇ ਸਾਲਾਂ 'ਚ। ਪੰਜਾਬ 'ਚ 3-3 ਸਰਕਾਰਾਂ, 4-4 ਸਰਕਾਰਾਂ ਆ ਰਹੀਆਂ ਵੱਖ-ਵੱਖ ਪਾਰਟੀਆਂ ਦੀਆਂ, ਨਾ ਉਹਨਾਂ ਨੇ ਕਦੇ। ਤੁਸੀਂ ਜਾਂਚ ਕਰਾ ਲੈਂਦੇ ਨਾ। ਘੱਟੋ ਘੱਟ ਕੁੱਲ ਮੌਤਾਂ ਦਾ ਅੰਕੜਾ ਸਾਹਮਣੇ ਲਿਆ ਦਿਓ। ਇੱਥੇ ਡਰਾਮੇ ਹੋਈ ਜਾਂਦਾ, ਕੋਈ ਕਹਿੰਦਾ ਜੀ 25,000 ਇੱਧਰ ਮਾਰਤੇ, ਕੋਈ ਕਹਿੰਦਾ ਜੀ 35,000 ਉੱਧਰ ਮਾਰਤੇ। ਸੋ ਇਸ ਲਈ ਜਿਹੜਾ ਇਹ ਟਕਰਾਅ ਦੀ ਰਾਜਨੀਤੀ ਪੈਦਾ ਕੀਤੀ ਹੈ, ਇਹਦੇ ਵਿੱਚੋਂ ਇਹ 227 ਦੇਖਦੇ ਨੇ, ਪਰ ਪੰਜਾਬ ਹੱਕਾਂ ਦੀ ਲੜਾਈ ਦੇਖਦਾ, ਲੋਕ ਹੱਕ ਦੇਖਦੇ ਨੇ। ਸਹੀ ਹੈ, ਸਹੀ। ਤੇ ਉਹਦੇ ਵਿੱਚੋਂ ਜਿਹੜੇ ਰਾਜਪਾਲ ਵਾਲੇ ਮਾਮਲੇ 'ਚ ਝੂਠ ਬੋਲ ਸਕਦੇ ਨੇ, ਉਹ ਹੁਣ ਮੀਡੀਆ 'ਚ ਆ ਕੇ ਕਹਿ ਰਹੇ ਨੇ ਕਿ ਫਿਲਮ ਅਸੀਂ ਨਹੀਂ ਰਕਾਈ। ਕੇਂਦਰ ਕਹਿੰਦਾ ਅਸੀਂ ਨਹੀਂ ਰਕਾਈ, ਅਸੀਂ ਤਾਂ ਕਮੇਟੀ ਬਿਠਾਤੀ। ਜੇ ਕੇਂਦਰ ਨੇ ਵੀ ਨਹੀਂ ਰਕਾਈ, ਸੂਬੇ ਨੇ ਵੀ ਰਕਾਈ, ਫਿਰ ਰਾਹੁਲ ਗਾਂਧੀ 'ਚ ਇੰਨੀ ਤਾਕਤ ਆ ਗਈ ਕਿ ਉਹਨੇ ਫਿਲਮ ਰਕਾਤੀ। ਫਿਰ ਪ੍ਰਤਾਪ ਬਾਜਵੇ ਹੋਰਾਂ 'ਚ ਇੰਨੀ ਤਾਕਤ ਆ ਗਈ, ਫਿਰ ਸੁਖਵੀਰ ਉਹਨਾਂ 'ਚ ਇੰਨੀ ਤਾਕਤ ਆ ਗਈ, ਕਿਹਨੇ ਰਕਾਤੀ ਦੱਸੋ ਨਾ। ਸਰਕਾਰਾਂ ਤੁਹਾਡੀਆਂ ਸੂਬੇ ਤੋਂ ਲੈ ਕੇ ਕੇਂਦਰ ਤੱਕ, ਇੱਕ ਪਾਸੇ ਆਮ ਆਦਮੀ ਦੀ, ਇੱਕ ਪਾਸੇ ਬੀਜੇਪੀ ਦੀ, ਤੇ ਜੇ ਦੋਵਾਂ ਨੇ ਨਹੀਂ ਰਕਾਈ ਫਿਰ ਰਕਾਈ ਕਿਹਨੇ? ਤੇ ਜੇ ਤੁਸੀਂ ਨਹੀਂ ਰਕਾਈ ਤੇ ਲੋਕ ਆਪਣੇ ਪੈਸੇ ਖਰਚ ਕੇ ਪਿੰਡਾਂ 'ਚ ਪ੍ਰੋਜੈਕਟਰਾਂ ਤੇ ਦੇਖ ਰਹੇ ਨੇ, ਫਿਰ ਤੁਹਾਡੀ ਪੁਲਿਸ ਪ੍ਰੋਜੈਕਟਰ ਚੱਕਣ ਕਿਉਂ ਜਾਂਦੀ ਹੈ? ਸਹੀ ਹੈ। ਫਿਰ ਰੋਕਣ ਕਿਉਂ ਜਾਂਦੀ ਹੈ? ਪੁਲਿਸ ਤਾਂ ਤੁਹਾਡੀ ਹੈ ਨਾ। ਤੇ ਉਸ ਦੌਰ ਦੀ ਫਿਲਮ ਅੱਜ ਦੀ ਪੁਲਿਸ ਨੂੰ, ਅੱਜ ਦੀਆਂ ਸਰਕਾਰਾਂ ਨੂੰ ਕਿਉਂ ਡਰ ਲੱਗਦਾ ਹੈ? ਸਹੀ ਹੈ, ਬਿਲਕੁਲ। ਇਹਨਾਂ ਨੂੰ ਕੀ ਦੁੱਖ ਦੇ? ਇਹਦਾ ਮਤਲਬ ਤੁਸੀਂ ਸਾਰੇ ਉਸੇ ਤਰ੍ਹਾਂ ਦੇ। ਸਹੀ ਹੈ। ਸੋ ਪੰਜਾਬ ਦੇ ਪਿੰਡ-ਪਿੰਡ 'ਚ ਫਿਲਮ ਦਿਖਾਈ ਜਾ ਰਹੀ ਹੈ, ਔਰ ਇਹ ਸੁਨੇਹਾ ਦੂਰ ਤੱਕ ਜਾਂਦਾ ਕਿ ਸਾਰੀਆਂ ਲੜਾਈਆਂ ਹਥਿਆਰਬੰਦ ਤਰੀਕੇ ਨਾਲ ਨਹੀਂ ਲੜੀਆਂ ਜਾਂਦੀਆਂ ਹੁੰਦੀਆਂ, ਉਹੀ ਲੜਾਈਆਂ ਜਾਇਜ਼ ਨਹੀਂ ਹੁੰਦੀਆਂ। ਆਹ ਵੀ ਤਰੀਕਾ ਹੈਗਾ ਲੜਾਈ ਲੜ ਕੇ ਅਮਰ ਹੋਣ ਦਾ, ਜਿਹੜਾ ਜਸਵੰਤ ਸਿੰਘ ਖਾਲੜਾ ਨੇ ਰਾਹ ਚੁਣਿਆ। ਜੀ, ਅਗਲੀ ਗੱਲ ਕਰੀਏ ਸ਼ਰਮਾ ਜੀ, SIR ਦੀ। ਆਪਾਂ ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ। SIR ਦੇ ਤਹਿਤ ਕਹਿੰਦੇ ਵੋਟ ਕੱਟੀ ਤਾਂ 9 ਸਕੀਮਾਂ ਚੋਂ ਵੀ ਛੁੱਟੀ ਹੋ ਜੂਗੀ ਤੁਹਾਡੀ। ਪ੍ਰਵੀਨ ਜੀ, ਕਮਾਲ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਪਾਸਨਾ 'ਚ ਜਾਂਦੇ ਨੇ ਹਫ਼ਤੇ ਲਈ, ਉੱਥੇ 4 ਦਿਨ ਹੋਰ ਵਧਾ ਲੈਂਦੇ ਨੇ ਜੀ। ਉਹਨਾਂ ਨੂੰ ਪੰਜਾਬ ਦੇ ਕਿਸੇ ਘਟਨਾਕ੍ਰਮ ਦਾ ਉੱਥੇ ਦ੍ਰਿਸ਼ ਨਹੀਂ ਦਿਖਦਾ। ਯਾਦ ਆਉਂਦੀ ਹੈ ਤਾਂ 1000-1500 ਵਾਲੀ ਸਕੀਮ ਕਿ ਮੈਂ ਕਰਕੇ ਗਿਆ, ਤੇ ਉਹਦੇ ਆਧਾਰ ਤੇ ਵੀਡੀਓ ਪਾਉਂਦੇ ਨੇ
ਕਿ ਦੇਖਿਓ SIR ਤੁਹਾਡੀ ਵੋਟ ਨਾ ਕੱਟੀ ਜਾਵੇ, ਆਪਣੀ ਵੋਟ ਬਣਵਾ ਲਿਓ। ਜੇ ਵੋਟ ਕੱਟੀ ਗਈ 1015 ਵਾਲੀ ਸਕੀਮ ਤੋਂ ਵਾਂਝੇ ਹੋ ਜਾਓਗੇ ਜੀ। ਉਸ ਤੋਂ ਬਾਅਦ 1 ਨਹੀਂ 2 ਨਹੀਂ 3 ਨਹੀਂ 4 ਨਹੀਂ 9 ਸਕੀਮਾਂ ਜੇ ਇਹਦਾ ਮਾਮਲਾ ਸਾਹਮਣੇ ਆ ਗਿਆ ਕਿ ਜੇ ਤੁਹਾਡੀ ਵੋਟ ਗਈ ਤਾਂ ਤੁਸੀਂ 9 ਸਕੀਮਾਂ ਚੋਂ ਬਾਹਰ। ਜੀ ਸਹੀ ਹੈ। ਹੁਣ ਸਵਾਲ ਇਹ ਹੈ ਕਿ ਜਿਹੜੇ ਭਗਵੰਤ ਮਾਨ ਜੀ ਜਾਂ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਉਹ ਵੀ ਇਹੀ ਗੱਲ ਕਰ ਰਹੇ ਨੇ, ਜਿਹੜੇ ਇਹ ਨੈਰੇਟਿਵ ਸਿਰਜ ਰਹੇ ਨੇ ਕਿ ਵੀ ਆਹ ਸਕੀਮਾਂ ਚੋਂ ਬਾਹਰ ਹੋ ਜਾਓਗੇ ਜੇ ਵੋਟ ਕੱਟੀ ਗਈ। ਕੋਈ ਕਿਉਂ ਨਹੀਂ ਕਹਿੰਦੇ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਤੁਹਾਡੀ ਵੋਟ ਬਹੁਤ ਜ਼ਰੂਰੀ ਹੈ। ਨਾ SIR ਜ਼ਰੂਰੀ ਹੈ ਇਹਨਾਂ ਨੂੰ ਤਾਂ। ਉਹ ਇਹ ਕਿਉਂ ਨਹੀਂ ਕਹਿੰਦੇ ਵੀ ਕਿ SIR ਦੇ ਤਹਿਤ ਵੋਟ ਕਿਸੇ ਦੀ ਕੱਟੀ ਨਾ ਜਾਵੇ, ਗਲਤ। ਅਸੀਂ ਪਹਿਰੇਦਾਰੀ ਕਰਾਂਗੇ, ਸਾਡੀ ਸਰਕਾਰ ਹੈ ਪੰਜਾਬ 'ਚ, ਨਹੀਂ ਕਹਿ ਸਕਦੇ। ਅਸੀਂ ਪਹਿਰੇਦਾਰੀ ਕਰਾਂਗੇ ਕਿ ਕਿਸੇ ਨਾਗਰਿਕ ਵੋਟ ਤੋਂ ਵਾਂਝਾ ਨਾ ਰਹਿ ਜਾਵੇ। ਚੋਣ ਕਮਿਸ਼ਨ ਕਿਉਂ ਨਹੀਂ ਇਹ ਪਹਿਲ ਕਦਮੀ ਕਰਦਾ ਕਿ ਨਾਗਰਿਕ ਦਾ ਅਧਿਕਾਰ ਹੈ ਵੀ ਉਹਦੀ ਵੋਟ ਰਹੇ, ਕਿਸੇ ਦੀ ਗਲਤ ਬਣ ਨਹੀਂ ਦਿਆਂਗੇ, ਠੀਕ ਵਾਲੇ ਦੀ ਕੱਟਣ ਨਹੀਂ ਦਿਆਂਗੇ, ਅਸੀਂ ਪਹਿਰੇਦਾਰੀ ਕਰਾਂਗੇ। ਲੋਕਾਂ ਤੇ ਤਲਵਾਰ ਲਟਕਾਤੀ। ਸਹੀ ਹੈ। ਤੁਸੀਂ ਇਹ ਨਹੀਂ ਕਹਿੰਦੇ ਕਿ ਆਪਣਾ ਨੁਮਾਇੰਦਾ ਚੁਣਨ ਦੇ ਲਈ ਤੁਹਾਡੀ ਵੋਟ ਜ਼ਰੂਰੀ ਹੈ, ਇਹ ਨਹੀਂ ਕਹਿੰਦੇ ਤੁਹਾਡੀ ਸਰਕਾਰ ਬਣਾਉਣ ਦੇ ਲਈ ਤੁਹਾਡੀ ਵੋਟ ਜ਼ਰੂਰੀ ਹੈ। ਤੁਸੀਂ ਕਹਿੰਦੇ ਹੋ ਸਕੀਮਾਂ 'ਚ ਬਣੇ ਰਹਿਣ ਲਈ ਤੁਹਾਡੀ ਵੋਟ ਜ਼ਰੂਰੀ ਹੈ। ਤੁਸੀਂ ਉਹਨੂੰ ਉਸੇ ਐਨਕ ਜੋ ਦਿਖਾਉਣਾ ਚਾਹੁੰਦੇ ਹੋ ਕਿ ਜਿੱਚੋਂ ਉਹਨੂੰ ਹਰਾ ਦਿਖੇ। ਤੁਸੀਂ ਕਮਾਲ ਦੀ ਰਾਜਨੀਤੀ ਦੇਖੋ ਕੈਸੀ ਹੈ। SIR ਦੇ ਤਹਿਤ ਕਹਿੰਦੇ ਜੀ ਜੇ ਵੋਟ ਕੱਟੀ ਗਈ ਤਾਂ 1015 ਵਾਲੀ ਸਕੀਮ 'ਚੋਂ ਤੁਸੀਂ ਬਾਹਰ ਹੋ ਜਾਓਗੇ ਜੀ। SIR ਦੇ ਤਹਿਤ ਜੇ ਤੁਹਾਡੀ ਵੋਟ ਕੱਟੀ ਗਈ ਤਾਂ ਤੁਸੀਂ 10 ਲੱਖ ਵਾਲੇ ਜਿਹੜਾ ਉਹ ਸਿਹਤ ਬੀਮਾ ਯੋਜਨਾ ਉਹ ਤੋਂ ਬਾਹਰ ਹੋ ਜਾਓਗੇ। ਅੱਜ ਆਪਾਂ ਇਹ ਗੱਲ ਨਹੀਂ ਕਰਨੀ ਕਿ ਉਹ ਕਿੰਨਾ ਕੁ ਸਹੀ ਕਾਰਡ ਹੈ, ਕਿੰਨਾ ਕੁ ਨਹੀਂ, ਕਿੰਨਾ ਕੁ ਚੱਲਦਾ ਹੈ, ਕਿੰਨਾ ਕੁ ਨਹੀਂ ਚੱਲਦਾ। ਆਪਾਂ ਸਿਰਫ ਇਸ ਆਧਾਰ ਤੇ ਕਿ ਫਿਰ ਤੁਹਾਡਾ ਉਹ ਕਾਰਡ ਵੀ ਨਹੀਂ ਬਣਨਾ। ਇਹ ਤਾਂ 2 ਸਕੀਮਾਂ ਉਹ ਨੇ ਜਿੱਚੋਂ ਸਿੱਧੇ ਤੁਸੀਂ ਬਾਹਰ ਹੁੰਦੇ ਹੋ। ਸਹੀ ਹੈ। ਇਹ ਤੋਂ ਬਿਨਾਂ 7 ਸਕੀਮਾਂ ਹੋਰ ਨੇ ਜਿਹੜੀਆਂ ਜਿਹਦੇ ਉੱਤੇ ਸਿੱਧਾ ਅਸਰ ਪੈਂਦਾ। ਬੇਸ਼ੱਕ ਉਹਦੇ ਵਿੱਚ ਵੋਟਰ ਕਾਰਡ ਮੁੱਖ ਦਸਤਾਵੇਜ਼ ਨਹੀਂ ਹੈ, ਉਹਦੇ ਵਿੱਚ ਹੋਰ ਬਦਲਵੇਂ ਦਸਤਾਵੇਜ਼ ਵੀ ਚੱਲ ਸਕਦੇ ਨੇ, ਪਰ ਜਦੋਂ ਧਰਾਤਲ ਤੇ ਲੋਕ ਕੰਮ ਕਰਾਉਣ ਜਾਂਦੇ ਨੇ ਤਾਂ ਉਹ ਕਹਿੰਦੇ ਬਾਈ ਵੋਟਰ ਕਾਰਡ ਹੈ ਤਾਂ ਇਹ ਯੋਜਨਾ ਦਾ ਤੂੰ ਹਿੱਸੇਦਾਰ ਆ, ਨਹੀਂ ਤੇਰੀ ਛੁੱਟੀ ਹੈ। ਉਹਦੇ ਵਿੱਚੋਂ ਸਭ ਤੋਂ ਵੱਡਾ ਬੁਢਾਪਾ ਪੈਨਸ਼ਨ, ਜਿਹੜੇ ਮਤਲਬ 65 ਸਾਲ ਤੋਂ ਉੱਪਰ ਬਜ਼ੁਰਗਾਂ ਨੂੰ, 58 ਸਾਲ ਤੋਂ ਉੱਪਰ ਔਰਤਾਂ ਨੂੰ 1500 ਦੇ ਕਰੀਬ ਬੁਢਾਪਾ ਪੈਨਸ਼ਨ ਮਿਲਦੀ ਆ। ਉਹ ਤਾਂ ਮਿਲੂਗੀ ਜੇ ਤੁਹਾਡੀ ਵੋਟ ਹੈਗੀ। ਇਸ ਲਈ SIR 'ਚ ਜੇ ਵੋਟ ਕੱਟੀ ਗਈ ਤਾਂ ਤੁਹਾਡੀ ਉਹ ਯੋਜਨਾ ਚੋਂ ਵੀ ਤੁਸੀਂ ਬਾਹਰ। ਫਿਰ ਇਸੇ ਤਰ੍ਹਾਂ ਵਿਧਵਾ ਪੈਨਸ਼ਨ, ਇਸੇ ਤਰ੍ਹਾਂ ਅਪਾਹਜ ਅਪੰਗ ਨੂੰ ਜਿਹੜੀ ਪੈਨਸ਼ਨ ਮਿਲਦੀ ਹੈ ਉਹ ਤੋਂ ਵੀ ਵਾਂਝੇ ਹੋ ਜਾਓਗੇ ਜੇ ਤੁਹਾਡੀ ਵੋਟ ਕੱਟੀ ਗਈ। ਰਾਸ਼ਨ ਕਾਰਡ, ਸਮਾਰਟ ਰਾਸ਼ਨ ਕਾਰਡ ਕਹਿੰਦੇ ਜੀ ਜੇ ਸਸਤਾ ਰਾਸ਼ਨ ਜਾਂ ਮੁਫਤ ਰਾਸ਼ਨ ਜੇ ਲੈਣਾ ਤਾਂ ਉਹਦੇ ਲਈ ਵੋਟ ਜ਼ਰੂਰੀ ਹੈ ਤਾਂ ਤੁਹਾਨੂੰ ਮਿਲੂਗੀ। ਬੇਸ਼ੱਕ ਤੁਸੀਂ ਭਾਰਤ ਦੇ ਨਾਗਰਿਕ ਉਹ ਨਹੀਂ ਹੋ, ਮੈਂ ਤਾਂ ਨਾਗਰਿਕ ਸਾਬਤ ਕਰਨਾ ਵੀ ਉਹਦਾ ਸਵਾਲ ਖੜਾ ਕਰਤਾ। ਸਹੀ ਹੈ। ਤੇ ਇਸ ਲਈ ਜੇ ਵੋਟਰ ਨਹੀਂ ਤਾਂ ਤੁਹਾਡੇ ਲਈ ਇਹ ਸਹੂਲਤ ਵੀ ਨਹੀਂ, ਫਿਰ ਚਾਹੇ ਭੁੱਖੇ ਰਹਿ ਜਾਓ। ਉਹਨਾਂ ਨੂੰ ਤਾਂ ਵੋਟਰ ਨੂੰ ਇੰਨਾ ਕਿ ਜਿਉਂਦਾ ਰੱਖਣਾ ਨਾ ਕਿ ਵੋਟ ਪਾਈ ਜਾਵੇ ਉਹ। ਸੋ ਉਹ ਕਹਾਣੀ ਜਿਹੜੀ ਮੁਰਗੇ ਵਾਲੀ ਕਿ ਪਹਿਲਾਂ ਖੰਭ ਵੀ ਨੋਚ ਲੈ ਫਿਰ ਦਾਣਾ। ਸੋ ਇਸ ਲਈ ਰੁਜ਼ਗਾਰ ਦੇ ਨਹੀਂ ਰਹੇ ਤੁਸੀਂ ਅਗਲੀ ਪੀੜ੍ਹੀ ਨੂੰ, ਤੇ ਤੁਸੀਂ ਇਸ ਦਾਣੇ ਦੇ ਰਾਹੀਂ ਵੋਟਾਂ ਇਕੱਠੀਆਂ ਕਰਕੇ। ਸੋ ਇਹ ਵੀ ਗੱਲ ਹੈਗੀ ਉਹਦੇ ਵਿੱਚੋਂ। ਫਿਰ ਉਹ ਵੀ ਗਏ ਸਮਾਰਟ ਰਾਸ਼ਨ ਕਾਰਡ ਵਾਲੇ। ਫਿਰ ਇੱਕ ਆਸ਼ੀਰਵਾਦ ਯੋਜਨਾ, ਉਹ ਬਾਦਲਾਂ ਦੇ ਟਾਈਮ ਖੂਬ ਚਰਚਾ ਚੱਲਦੀ ਸੀ ਕਿ ਬਈ ਕੁੜੀਆਂ ਲਈ, ਵਿਆਹ ਵਾਲੀਆਂ ਕੁੜੀਆਂ ਲਈ ਸ਼ਗਨ ਸਕੀਮ ਸ਼ੁਰੂ ਕਰਤਾ ਤੇ ਕੁੜੀਆਂ ਦੇ ਵਿਆਹ ਵੀ ਹੋ ਗਏ, ਨਿਆਣੇ ਵੀ ਹੋ ਗਏ, ਗਾਂ ਉਹ ਵੀ ਪੜ੍ਹ ਲਿਖ ਕੇ ਅਜੇ ਤੱਕ ਸ਼ਗਨ ਨਹੀਂ ਆਇਆ। ਚਲੋ ਆਪਾਂ ਅੱਜ ਇਹ ਨਹੀਂ ਗੱਲ ਕਰਦੇ ਕਿ ਹੁਣ ਮਿਲਦਾ ਨਹੀਂ ਮਿਲਦਾ, ਕਿੰਨਾ ਮਿਲਦਾ। 51,000 ਦੀ ਸ਼ਗਨ ਸਕੀਮ ਹੈ। ਉਹਦੇ ਲਈ ਮਾਨਤਾ ਵੀ ਤਾਂ ਹੈ ਜੇ ਕੁੜੀ ਦੇ ਮਾਂ-ਬਾਪ ਦੀ ਵੀ ਵੋਟ ਹੈਗੀ ਹੈ। ਜੇ ਮਾਂ-ਬਾਪ ਤੋਂ ਇੱਕ ਦੀ ਵੀ ਵੋਟ ਕੱਟੀ ਗਈ ਫਿਰ ਵੀ ਨਹੀਂ ਮਾਨਤਾ, ਤਾਂ ਤੁਸੀਂ ਸ਼ਗਨ ਸਕੀਮ ਤੋਂ ਵੀ ਵਾਂਝੇ ਹੋ। ਫਿਰ ਇੱਕ ਹੈਗਾ ਕਿ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਤੁਰੰਤ 20,000 ਦੀ ਮੁੱਢਲੀ ਸਹਾਇਤਾ ਦੇ ਤੌਰ ਤੇ ਪਰਿਵਾਰ ਨੂੰ ਇੱਕ ਰਾਸ਼ੀ ਦਿੱਤੀ ਜਾਂਦੀ ਹੈ ਜੀ। ਉਹ 20,000 ਦੇ ਵੀ ਤੁਸੀਂ ਤਾਂ ਹੱਕਦਾਰ ਹੋਵੋਗੇ ਜੇ ਤੁਹਾਡੀ ਵੋਟ ਹੋਊਗੀ। ਜੇ ਵੋਟ ਨਹੀਂ ਫਿਰ ਬੰਦੇ ਦੀ ਜਾਨ ਜਾਵੇ, ਉਹਨਾਂ ਨੂੰ ਕੋਈ ਮਤਲਬ ਨਹੀਂ। ਸੋ ਇਸ ਲਈ ਆਹ ਜਿਹੜਾ ਸਾਰਾ ਕੁਝ ਵੋਟ ਦੀ ਐਨਕ ਚੋਂ ਦੇਖਣ ਦੀ ਤਰੀਕਾ ਤੁਰਿਆ ਤਾਂ ਸੂਬੇ ਦੇ ਵਸਨੀਕ ਹੋਣਾ ਹੁਣ ਤੁਹਾਡਾ ਮਸਲਾ ਨਹੀਂ, ਵੋਟ ਹੋਣਾ ਮਸਲਾ ਹੈ। ਜਦੋਂ ਕਿ ਵੋਟ ਦੇ ਵਿੱਚ ਵੀ ਖੇਲ ਆਏ ਕਿ ਸਾਡੀਆਂ ਦੀਆਂ ਕੱਟੀਆਂ ਜਾਣਗੀਆਂ, ਬਾਹਰਲਿਆਂ ਦੀਆਂ ਬਣਨਗੀਆਂ। ਇਸ ਲਈ ਪਿੰਡ ਪੱਧਰ ਤੇ ਪਹਿਰੇਦਾਰ ਦੀ ਲੋੜ ਆ। ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਵੋਟ ਦਾ ਮਹੱਤਵ ਤੁਹਾਡਾ ਸਹੀ ਨੁਮਾਇੰਦਾ, ਸਹੀ ਸਰਕਾਰ ਚੁਣ ਲਈ ਹੈ। ਇਹ ਯੋਜਨਾਵਾਂ ਤਾਂ ਆਪ ਤੁਹਾਡੇ ਮਗਰ ਤੁਰ ਆਉਣਗੀਆਂ। ਪਹਿਲਾਂ ਤੁਸੀਂ ਉਸ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਵੋਟ ਤੇ ਪਹਿਲ ਕਦਮੀ ਕਰੋ। ਚਲੋ ਇਹ ਜ਼ਬਾਨ ਨਹੀਂ ਸਹੀ, ਸਰਕਾਰਾਂ ਵੋਟ ਦਾ ਪ੍ਰਚਾਰ ਤਾਂ ਕਰ ਰਹੀਆਂ ਕਿ ਵੋਟ ਬਣਵਾ ਲਓ, ਪਰ ਉਹ ਤੁਹਾਡਾ ਨੁਕਤਾ ਮੈਨੂੰ ਬਹੁਤ ਚੰਗਾ ਲੱਗਿਆ ਵੀ ਸਰਕਾਰਾਂ ਵੋਟ ਦਾ ਪ੍ਰਚਾਰ ਤਾਂ ਕਰ ਰਹੀਆਂ ਪਰ ਇਹ ਨਹੀਂ ਕਹਿ ਰਹੀਆਂ ਕਿ ਡੈਮੋਕ੍ਰੇਸੀ 'ਚ ਤੁਹਾਡਾ ਯੋਗਦਾਨ ਜ਼ਰੂਰੀ ਹੈ। ਉਹ ਸਕੀਮਾਂ ਦਾ ਲਾਲਚ ਦੇ ਰਹੀਆਂ ਨੇ ਜੀ। ਅਗਲੀ ਗੱਲ ਕਰੀਏ ਕਾਂਗਰਸ ਦੀ। ਸ਼ਰਮਾ ਜੀ, ਕਾਂਗਰਸ ਦੋ ਫਾੜਾ ਜਾਂ ਇਕਜੁੱਟ? ਕਹਿੰਦੇ ਫੈਸਲਾ ਵੀ ਹੁਣ ਨੇੜੇ ਹੀ ਆ ਜੀ ਇਹਨਾਂ ਦਾ। ਦੇਖੋ, ਤੈਅ ਸੀਗਾ ਕਿ ਤੀਜੀ ਮੀਟਿੰਗ ਕਰਕੇ ਬਾਗੀ ਧੜੇ ਨੇ ਤੈਅ ਕਰ ਲਿਆ ਸੀਗਾ ਕਿ ਅਸੀਂ ਜੀ ਹੁਣ 2 ਨੁਮਾਇੰਦਿਆਂ ਨੂੰ ਆਪਣਿਆਂ ਨੂੰ ਭੇਜਾਂਗੇ ਭਪੇਸ਼ ਬਘੇਲ ਨਾਲ ਗੱਲਬਾਤ ਕਰਨ। ਠੀਕ ਹੈ ਜੀ। ਉਹ 2 ਨੁਮਾਇੰਦਿਆਂ ਚ ਲਗਭਗ ਤੈਅ ਹੋਇਆ ਸੀ ਸੁਖਜਿੰਦਰ ਰੰਧਾਵਾ ਤੇ ਰਾਣਾ ਗੁਰਜੀਤ।
ਪਰ ਇਹਨਾਂ ਨੇ ਸ਼ਰਤ ਰੱਖੀ ਕਿ ਵੀ ਅਸੀਂ ਕਾਂਗਰਸ ਭਵਨ 'ਚ ਵੀ ਨਹੀਂ ਮੀਟਿੰਗ ਕਰਨੀ ਭੁਪੇਸ਼ ਬਘੇਲ ਨਾਲ, ਜੀ ਜੀ, ਤੇ ਉਸ ਬੈਠਕ ਦੇ ਵਿੱਚ ਰਾਜਾ ਵੜਿੰਗ ਵੀ ਨਹੀਂ ਹੋਊਗਾ। ਠੀਕ ਹੈ ਜੀ, ਤੇ ਕਹਿੰਦੇ ਜੀ ਇਹ ਗੱਲਾਂ ਸਿਰੇ ਨਹੀਂ ਚੜੀਆਂ ਤੇ ਨਤੀਜਾ ਹੋਇਆ ਕਿ ਬੈਠਕ ਟੁੱਟ ਗਈ। ਠੀਕ ਹੈ ਜੀ, ਤੇ ਟੁੱਟਣ ਤੋਂ ਬਾਅਦ ਰੌਲਾ ਪੈ ਗਿਆ ਕਿ ਲੈ ਵੀ ਹੁਣ ਆਰ ਪਾਰ ਹੋ ਜਾਣਾ ਕੰਮ। ਇੰਨੀ ਦੇਰ ਦੇ ਵਿੱਚ ਕਹਿੰਦੇ ਕਿ ਹਾਈ ਕਮਾਂਡ ਦਾ ਸੁਨੇਹਾ ਚੰਨੀ ਧੜੇ ਨੂੰ ਜਾਂ ਚਰਨਜੀਤ ਚੰਨੀ ਨੂੰ ਆ ਗਿਆ, ਖੜਗੇ ਹੋਰਾਂ ਵੱਲੋਂ, ਪ੍ਰਿਯੰਕਾ ਗਾਂਧੀ ਹੋਰਾਂ ਵੱਲੋਂ, ਕਿ ਬਘੇਲ ਨੂੰ ਮਿਲੋਗੇ ਤਾਂ ਅਸੀਂ ਗੱਲ ਕਰਾਂਗੇ, ਨਹੀਂ ਅਸੀਂ ਵੀ ਗੱਲ ਨਹੀਂ ਕਰਨੀ। ਠੀਕ ਹੈ, ਅੱਛਾ। ਹੁਣ ਇਹ ਫੈਸਲੇ ਦੀ ਘੜੀ ਸੀਗੀ, ਜਿਹੜੇ ਕਹਿੰਦੇ ਸੀ ਕਿ ਰਾਹੁਲ ਦੇ ਸਿਪਾਹੀ ਆ, ਅਸੀਂ ਰਾਹੁਲ ਤੋਂ ਬਾਹਰ ਨਹੀਂ, ਤੇ ਮਤਲਬ ਹਾਈ ਕਮਾਂਡ ਨੇ ਕੋਰਾ ਇਨਕਾਰ ਕਰਤਾ। ਆਪਾਂ ਪਹਿਲਾਂ ਹੀ ਗੱਲ ਕਰਦੇ ਆ ਰਹੇ 2 ਦਿਨਾਂ ਤੋਂ ਕਿ ਭੁਪੇਸ਼ ਬਘੇਲ ਨਹੀਂ ਬੋਲ ਰਹੇ, ਉਹਦੇ ਅੰਦਰ ਕੋਈ ਬੋਲ ਰਿਹਾ। ਜਦ ਤੱਕ ਥਾਪੜਾ ਉਧਰੋਂ ਸੀਗਾ ਕਿ ਇਸ ਵਾਰ ਨਹੀਂ। ਸਹੀ ਹੈ। ਚਾਹੇ ਅੰਦਰ ਜਾ ਕੇ ਮੀਟਿੰਗ 'ਚ ਮਤਲਬ ਇੱਕ ਵਾਰ ਬਾਇਆ ਬਘੇਲ ਹੋ ਕੇ ਦਿੱਲੀ ਜਾ ਕੇ ਪੁੱਗ ਜਵੇ ਚੰਨੀ ਦੀ, ਪਰ ਜਿਹਦੇ ਹੁਣ ਅਸਾਰ ਘਟਦੇ ਨਜ਼ਰ ਆ ਰਹੇ ਨੇ। ਸਹੀ ਹੈ, ਬਿਲਕੁਲ, ਹੈ ਨਾ। ਪਰ ਤਾਂ ਵੀ ਮਤਲਬ ਕਿ ਹਾਈ ਕਮਾਂਡ ਨੇ ਦਿਖਾਇਆ ਕਿ ਨਹੀਂ ਹੁਣ ਅਸੀਂ ਪਿੱਛੇ ਹਟਣ ਵਾਲੇ ਨਹੀਂਗੇ, ਹੁਣ ਅਸੀਂ ਆਪਣੀ ਮਰਜ਼ੀ ਨਾਲ ਫੈਸਲੇ ਲਵਾਂਗੇ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਿ ਬਘੇਲ ਨੂੰ ਮਿਲੋ। ਹੁਣ ਬਘੇਲ ਨੂੰ ਮਿਲਣ ਦਾ 2 ਬੰਦੇ ਨੇ ਤਾਂ ਫੈਸਲਾ ਕਰ ਲਿਆ ਸੀ, ਪਰ ਉਹ ਸ਼ਰਤ ਆਧਾਰ ਤੇ ਸਿਰੇ ਨਹੀਂ ਚੜਿਆ। ਹੁਣ ਚੰਨੀ ਨੂੰ ਵੀ ਹੁਕਮ ਆ ਗਿਆ, ਤੇ ਦੇਰ ਰਾਤ ਮੈਨੂੰ ਜਾਣਕਾਰੀ ਮਿਲੀ ਕਿ ਚਰਨਜੀਤ ਚੰਨੀ ਵੀ ਅੱਜ ਮਿਲਣ ਜਾਣਗੇ ਭੁਪੇਸ਼ ਬਘੇਲ ਜੀ। ਅੱਛਾ, ਹੁਣ 1 ਨਹੀਂ 3 ਨੁਮਾਇੰਦੇ ਜਾਣਗੇ। ਫਿਲਹਾਲ ਇਹੀ ਹੈ ਕਿ 3 ਨਾਲ ਭੁਪੇਸ਼ ਬਘੇਲ ਮੁਲਾਕਾਤ ਕਰਨਗੇ। ਹੋ ਸਕਦਾ ਉਹ ਹੁਣ ਰਾਣਾ ਗੁਰਜੀਤ ਦੇ ਘਰੇ ਹੀ ਹੋ ਜਾਵੇ, ਸ਼ਾਇਦ ਚੰਡੀਗੜ੍ਹ 'ਚ ਜਿਹੜਾ ਉਹਨਾਂ ਦਾ MLA ਵਾਲਾ ਟਿਕਾਣਾ ਜਾਂ ਉਹ ਉੱਥੇ ਕਿਤੇ ਮੇ ਵੀ ਹੋ ਸਕਦਾ। ਹੁਣ ਦੇਖਣ ਵਾਲੀ ਗੱਲ ਇਹੀ ਹੈ ਕਿ ਇਹਦੇ ਵਿੱਚ ਰਾਜਾ ਵੜਿੰਗ ਬੈਠੂ, ਪ੍ਰਤਾਪ ਬਾਜਵਾ ਬੈਠੂ, ਜਾਂ ਫਿਰ 4 ਜਣੇ ਹੋਣਗੇ, 3 ਇਸ ਧੜੇ ਦੇ ਤੇ 1 ਭੁਪੇਸ਼ ਬਘੇਲ ਜੀ। ਸਹੀ ਹੈ। ਸੋ ਅੱਜ ਲਗਭਗ ਫੈਸਲਾ ਹੋ ਜਾਊਗਾ ਜੀ ਇਸ ਮੀਟਿੰਗ ਦੇ ਹਵਾਲੇ ਨਾਲ ਕਿ ਚੰਨੀ ਹੋਰਾਂ ਧੜਾ ਇਸੇ ਤਨਖਾਹ ਤੇ ਕੰਮ ਕਰੂਗਾ ਜਾਂ ਨਵੀਂ ਤਨਖਾਹ ਵਾਧਾ ਹੋ ਜਾਊਗਾ ਉਹਨਾਂ ਦਾ ਜੋ ਚਾਹੁੰਦੇ ਨੇ, ਜਾਂ ਫਿਰ ਉਹ ਕੋਈ ਨਵਾਂ ਰਾਹ ਅਖਤਿਆਰ ਕਰਨਾ ਪਊਗਾ। ਦੁਫਾੜ ਜਾਂ ਇਕਜੁੱਟ, 100 ਅੱਜ ਕਾਂਗਰਸ ਵਾਲਾ ਇਹ ਕੱਟਾ-ਕੱਟੀ ਹੋਣ ਦੀ ਉਮੀਦ ਹੈ। ਬਿਲਕੁਲ ਜੀ। ਤੇ ਜਾਂਦਿਆਂ ਦੀ ਗੱਲ ਕਰੀਏ, ਕਹਿੰਦੇ ਗੱਲਬਾਤ ਦੇ ਲਈ ਨਾ ਹੁਣ ਸਿਮ ਦੀ ਲੋੜ ਆ, ਨਾ ਇੰਟਰਨੈਟ ਦੀ ਲੋੜ ਹੈ, ਸੈਟੇਲਾਈਟ ਫੋਨ ਲਾਂਚ ਹੋ ਗਿਆ ਜੀ। ਬਿਲਕੁਲ ਜੀ, BSNL ਨੇ ਸੈਟੇਲਾਈਟ ਫੋਨ ਲਾਂਚ ਕੀਤਾ ਜੀ। ਮਤਲਬ ਇਹ ਕੋਈ ਉਹੋ ਜਿਹਾ ਸਮਾਰਟਫੋਨ ਨਹੀਂ ਹੈਗਾ ਜਿਹੜਾ ਆਮ ਫੋਨ ਵਰਗਾ ਹੁੰਦਾ ਕਿ 1 ਸਿਮ ਪਾ ਲਓ, 2 ਸਿਮ ਪਾ ਲਓ, ਫਿਰ ਜੀ ਆਪਾਂ ਕਿਤੇ ਇਹੋ ਜਿਹੀ ਥਾਂ ਤੇ ਚਲੇ ਜਾਈਏ ਕਿ ਜੀ ਲਓ ਜੀ ਇੱਥੇ ਤਾਂ ਡੰਡਾ 1 ਰਹਿ ਗਿਆ, 2 ਰਹਿ ਗਿਆ, ਟਾਵਰ ਨਹੀਂ ਨੇੜੇ ਹੈਗੀ ਜੀ, ਫਿਰ ਗੱਲਬਾਤ ਨਹੀਂ ਹੁੰਦੀ, ਆਵਾਜ਼ ਨਹੀਂ ਸਾਫ਼ ਆਉਂਦੀ। ਇਹ ਸੈਟੇਲਾਈਟ ਫੋਨ ਹੈ, ਕਹਿੰਦੇ ਇਹਦੇ ਵਿੱਚ ਨਾ ਸਿਮ ਪੈਣੀ ਹੈ, ਠੀਕ ਹੈ ਜੀ, ਨਾ ਇਹਨੂੰ ਟਾਵਰ ਇੰਟਰਨੈਟ ਦੀ ਲੋੜ ਹੈ। ਇਹ ਉਹ ਤੋਂ ਬਿਨਾਂ ਹੀ ਸਿੱਧਾ ਸੈਟੇਲਾਈਟ ਜੁੜਿਆ ਹੋਊਗਾ। ਤੁਸੀਂ ਗੱਲਬਾਤ ਕਿਤੇ ਵੀ ਕਰ ਸਕਦੇ ਹੋ। ਤੁਸੀਂ ਚਾਹੇ ਮਤਲਬ ਕਿਸੇ ਸੁਰੰਗ 'ਚ ਉਤਰੇ ਹੋਵੋ, ਠੀਕ ਹੈ, ਚਾਹੇ ਕਿਸੇ ਖਾਈ 'ਚ ਉਤਰੇ ਹੋਵੋ, ਚਾਹੇ ਕਿਸੇ ਪਹਾੜ ਤੇ ਚੜੇ ਹੋਵੋ, ਚਾਹੇ ਸਮੁੰਦਰ 'ਚ ਹੋਵੋ, ਚਾਹੇ ਜੰਗਲ 'ਚ ਹੋਵੋ, ਚਾਹੇ ਮਤਲਬ ਕਿ ਕਾਰਗਲ ਦੀ ਪਹਾੜੀ ਤੇ ਹੋਵੋ, ਤੇ ਚਾਹੇ ਇਹਨਾਂ ਕੋਲੀ ਵਾਲੀ ਖਾਨ 'ਚ ਉਤਰੇ ਹੋਵੋ, ਜਿੱਥੇ ਵੀ ਹੋਵੋ ਉੱਥੋਂ ਵੀ ਇਹ ਤੁਹਾਡੀ ਗੱਲਬਾਤ ਕਰਾ ਸਕਦਾ ਜੀ। 1,34,000 ਦੀ ਕੀਮਤ ਦਾ ਇਹ ਸੈਟੇਲਾਈਟ ਫੋਨ, ਠੀਕ ਹੈ, BSNL ਨੇ ਲਾਂਚ ਕੀਤਾ ਤੇ ਨਾਲ ਹੀ ਇਹ ਸਪਸ਼ਟ ਕਰਤਾ ਕਿ ਆਮ ਲੋਕਾਂ ਲਈ ਨਹੀਂ ਹੈ। ਇਹ ਨਿਗਾ ਕਿ ਇਹਦੀਆਂ ਦੁਕਾਨਾਂ ਖੁੱਲਣਗੀਆਂ ਤੇ ਤੁਸੀਂ ਸ਼ੋਰੂਮ ਤੋਂ ਜਾ ਕੇ ਪੈਸੇ ਦੇ ਕੇ ਕੋਈ ਵੀ ਖਰੀਦ ਲੂਗਾ ਜੀ ਜੀ। ਇਹ ਮਨਜ਼ੂਰੀ ਲੈ ਕੇ ਮਿਲੂਗਾ ਸਰਕਾਰੀ। ਇਹ ਫੌਜੀਆਂ ਦੇ ਲਈ, ਖਾਸ ਮਿਸ਼ਨ ਤੇ ਜਾਣ ਵਾਲੇ ਲੋਕਾਂ ਦੇ ਲਈ, ਸਮੁੰਦਰੀ ਖਾੜੀ ਜਾਂ ਇਹਨਾਂ ਖੇਤਰਾਂ 'ਚ, ਇਹਨਾਂ ਕਿਤੇ ਜੰਗਲਾਂ ਦੇ ਵਿੱਚ ਕਿਸੇ ਪ੍ਰੋਜੈਕਟ ਤੇ ਜਾਣ ਵਾਲਿਆਂ ਲਈ, ਜਿੱਥੇ ਮਤਲਬ ਕਿ ਟਾਵਰ ਸਿਮ ਸਾਥ ਛੱਡ ਜਾਂਦੇ ਨੇ, ਇੰਟਰਨੈਟ ਸਾਥ ਛੱਡ ਜਾਂਦਾ ਹੈ, ਨੈਟਵਰਕ ਸਾਥ ਛੱਡ ਜਾਂਦਾ ਹੈ, ਉੱਥੇ ਲਈ ਜਿਹੜੇ ਲੋਕ ਖਾਸ ਉਹਦੇ ਤੇ ਹੋਣਗੇ ਹਨਾ, ਉਹਨਾਂ ਨੂੰ ਮਨਜ਼ੂਰੀ ਤਹਿਤ ਤੇ ਫੋਨ ਮਿਲੂਗਾ ਜਾਂ ਉਹ ਮਨਜ਼ੂਰੀ ਤਹਿਤ ਖਰੀਦ ਸਕਣਗੇ। ਸੋ ਇਸ ਤਰੀਕੇ ਕਰਨ ਵਾਲੇ ਫੋਨ ਆਮ ਨਹੀਂ ਹੈ ਜੀ। ਪਰ ਅੱਜ ਦੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜੇ ਅਜਿਹਾ ਫੋਨ ਆ ਗਿਆ ਤਾਂ ਫਿਰ ਉਹ ਜਿਨ੍ਹਾਂ ਨੇ 2 ਨੰਬਰ ਦੇ ਧੰਦੇ ਕਰਨੇ ਨੇ ਉਹ ਇਹ ਵੀ ਪੈਦਾ ਕਰ ਲੈਣਗੇ। ਸੋ ਜਿਹੜੇ ਕਹਿੰਦੇ ਹੁਣ ਅਸੀਂ ਨੋਟ ਹੈ ਜੇ ਇਹ ਬਣਾਤੇ, ਨਵੇਂ ਨੋਟ, ਪੁਰਾਣੀ ਨੋਟਬੰਦੀ ਕਰਕੇ ਇਹ ਨਕਲੀ ਨੋਟ ਨਹੀਂ ਬਣਨੇ, ਅਸਲੀ ਵਾਲੇ ਬਾਜ਼ਾਰ 'ਚ ਆਏ ਨਹੀਂ ਸੀ, ਨਕਲੀ ਪਹਿਲਾਂ ਆ ਗਏ ਸੀ। ਸਹੀ ਹੈ। ਸੋ ਇਸ ਲਈ ਇਹ ਨਾ ਹੋਵੇ ਕਿ BSNL ਮਨਜ਼ੂਰੀਆਂ ਵਾਲੀਆਂ ਚਿੱਠੀਆਂ ਦੇਖਦੀ ਰਹਿ ਜਾਵੇ ਤੇ ਜਾਨੂੰ ਫੋਨ ਹੋਰ ਹੱਥਾਂ 'ਚ, ਏਜੰਸੀਆਂ 'ਚ, ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਪਹਿਲਾਂ ਤੋਂ ਜੀ। ਬਿਲਕੁਲ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ USA ਦੇ ਨਾਲ। ਸਤਿ ਸ਼੍ਰੀ ਅਕਾਲ।